रजवाल जिहड़ा पिंड है ना ਉਹਦੇ ਮੁਤਲਕ ਦੱਸਿਆ ਹੈ ਕਿ ਉਹ ਇੱਕ ਛੋਟਾ ਜਿਹਾ ਪਿੰਡ ਸੀ, ਕੋਈ ਐਡਾ ਵੱਡਾ ਪਿੰਡ ਨਹੀਂ। ਉਹਦੀਆਂ ਤਕਰੀਬਨ 15 ਯੋਗਾਂ ਹਨ, ਜਿਵੇਂ ਕਿ ਯੋਗਾਂ ਦੇ ਹਿਸਾਬ ਨਾਲ ਉਸ ਟਾਈਮ ਪਿੰਡ ਦੀ ਮਤਲਬ ਕਿ ਚੌੜਾਈ ਲੰਬਾਈ ਦਾ ਜਾਂ ਮਤਲਬ ਕਿ ਆਬਾਦੀ ਦਾ ਸ਼ੁਮਾਰ ਕੀਤਾ ਜਾਂਦਾ ਸੀ ਕਿੰਨੀਆਂ ਲਾਣੇ ਤੇ 15 ਯੋਗਾਂ ਕਹਿ ਲਓ। ਉਹ ਛੋਟਾ ਜਿਹਾ ਪਿੰਡ ਸੀ ਤੇ ਉਹਦੇ ਵਿੱਚ ਨਾ 3 ਖਾਨਦਾਨ ਸਨ, ਜਿਹਨੇ ਕਿ 3 ਕਬੀਲੇ। ਰਾਜਪੂਤ, ਅਸੀਂ ਰਾਜਪੂਤ ਕਬੀਲੇ ਨਾਲ ਸਲਾਰੀ ਤਲਕ ਹੈ। ਉਸ ਤੋਂ ਇਲਾਵਾ ਇੱਕ ਬ੍ਰਾਂਚ ਹੈ ਰਾਜਪੂਤਾਂ ਦੀ ਅੱਗੇ ਘਨਿਆਤੀਆ, ਬਜਵਾਤੀਆ ਤੇ ਸੰਜਵਾਤੀਆ। ਉਹਨਾਂ ਵਿੱਚੋਂ ਸਾਡੀ ਜਿਹੜੀ ਨਾ ਬਜ਼ੁਰਗ ਮੇਰੇ ਦੇ ਦੱਸਦੇ ਨੇ ਕਿ ਘਨਿਆਤੀ ਆ, ਸਾਡੇ ਮਰਾਸੀ ਜਿਹੜੇ ਉਹ ਦੱਸਦੇ ਨੇ ਵੀ ਘਨਿਆਤੀ ਆ ਤੁਸੀਂ। ਰਜਵਾਲ ਦੇ ਮਗਰਬੀ ਵਾਲੀ ਸਾਈਡ 'ਚ ਨਾ ਪਿੰਡ ਸੀ ਰਾਮਗੜ੍ਹ ਖੇੜੀ ਆਬਾਦ ਸੀ, ਮਗਰਬ ਵਾਲੀ ਸਾਈਡ 'ਤੇ। ਠੀਕ ਹੈ। ਜਦੋਂ ਕਿ ਸ਼ਮਾਲੀ ਜਾਨਬ 'ਤੇ ਯਾਨੀ ਕਿ ਪਹਾੜ ਵਾਲੀ ਸਾਈਡ 'ਤੇ ਉਹ ਪਿੰਡ ਹਨ ਬਸਤੀ ਬੰਦਰਿਆਲ ਆਬਾਦ ਸੀ, ਸਿੱਖਾਂ ਦੀ ਬਸਤੀ ਉਹਨੂੰ ਕਹਿੰਦੇ ਨੇ। ਬੰਦਰਿਆਲ ਉੱਥੇ ਸਿੱਖ ਰਹਿੰਦੇ ਹਨ ਬੰਦਰਿਆਲ। ਤੇ ਉਹਦੇ ਜਨੂਬੀ ਜਾਨਬ ਯਾਨੀ ਕਿ ਦੱਖਣ ਵਾਲੀ ਸਾਈਡ 'ਤੇ ਮੌਜਾ ਸ਼ੇਖੂਪੁਰ ਪਲੋਟਾਂ ਤੇ ਕੁੱਲੀ ਸਿੱਖਾਂ ਵਾਕਿਆ ਹੈ। ਅਸੀਂ ਜਦੋਂ ਉਦੋਂ ਆਏ ਨਾ ਰਿਆਸਤ ਤੋਂ, ਪਹਿਲਾਂ ਹੀ ਡਾਇਰੈਕਟ ਦਰਮਾਨ ਨਹੀਂ ਆਏ, ਪਹਿਲਾਂ ਹੀ ਨਾਲ ਪਿੰਡਾ ਕੋਟ। ਅੱਛਾ। ਇੱਥੇ ਸਾਡੇ ਰਿਸ਼ਤੇਦਾਰ ਹਨ, ਅਸੀਂ ਉਹਨਾਂ ਕੋਲ ਰਹੇ। ਉੱਥੇ ਕੋਈ ਮਹੀਨਾ ਕੋਈ ਲਗਭਗ ਕਹਿੰਦੇ ਮੇਰੇ ਬਜ਼ੁਰਗ ਦੱਸਦੇ ਉੱਥੇ ਰਹੇ ਅਸੀਂ। ਤੇ ਉੱਥੇ ਰਹਿੰਦੇ ਆ, ਕੋਟ ਰਹਿੰਦੇ ਹਨ। ਫਿਰ ਸਾਡੇ ਦਾਦਾ ਜੀ ਮਗਰੋਂ ਆਏ ਨੇ ਤੇ ਉਹਦੇ ਕੱਪੜੇ ਖੂਨ ਨਾਲ ਲੱਥ ਪੱਥ ਹੋਏ। ਉਹ ਜਿਹੜਾ ਸੀ ਸ਼ਾਹ ਉਹਨਾਂ ਨੂੰ ਕਹਿੰਦੇ ਹਨ ਨਾਗਰਮਲ ਖਾਨ, ਨਾਗਰਮਲ, ਸਦਾਗਰਮਲ ਤੇ ਉਹਨਾਂ ਨੇ ਇੱਕ ਅਸਰਮਲ ਤੇ ਉਹਨਾਂ ਦੇ ਵਾਲਦ ਦਾ ਨਾਮ ਸੀ ਗੁਸਾਈ ਮਲ। ਉਹ ਜਿਹੜਾ ਸੀ ਨਾ ਇੱਥੋਂ ਦਰਮਾਨ ਦਾ ਖੱਤਰੀ ਖਾਨਦਾਨ ਸੀ, ਉਹ ਬਹੁਤ ਅਮੀਰ ਆਦਮੀ ਸੀ ਬਹੁਤ। ਤੇ ਹੈ ਇੰਨੀ ਦੂਰ ਅੱਗੇ ਜਾ ਕਿੱਥੇ ਅਸੀਂ ਜਾ ਕੇ ਬਹਿਣਾ, ਜਿਹਨੀ ਇਸੇ ਆਸਤੇ ਨੇ। ਅੱਜ ਵੀ ਤੁਸੀਂ ਦੇਖੋ ਨਾ ਅਕਸਰੀਅਤ ਜਿਹੜੀ ਹੈ ਨਾ ਆਬਾਦੀ ਰਿਆਸਤ ਜੰਮੂ ਕਸ਼ਮੀਰ ਦੀ, ਉਹ ਨਾਲ ਹੈ ਬਾਰਡਰ ਦੇ ਨਾਲ ਬੈਠੀ ਹੈ, ਨਾਲ ਪਿੰਡਾਂ 'ਚ। ਉਹ ਇਸੇ ਆਸਤੇ ਬਹਿ ਗਈ ਵੀ ਅਸੀਂ ਅੱਜ ਚਲੀ ਨਾ ਮਹੀਨੇ ਨੂੰ ਚਲੀ ਨਾ 2 ਮਹੀਨੇ ਨੂੰ ਚਲੀ ਫੈਸਲਾ ਹੋਇਆ। ਕੇਸੋ, ਕਮੋਰ ਤੇ ਛੱਲੀ ਇਹ ਬਣਾ ਸਨ। ਤੇ ਅਸੀਂ ਜਿਹੜੇ ਬਾਕੀ ਨੇ ਜਿਹੜੇ ਆਪਣੇ ਹੋਰ ਰਜਵਾਲੀ ਨੇ, ਬਬਰਾਲੀਏ, ਫਤਵਾਲੀਏ, ਅੱਗੇ ਕੀ ਕਹਿੰਦੇ ਨੇ ਰਾਮਗੜ੍ਹ ਖੇੜੀ, ਫਿਰ ਬਬਰਾਲ, ਫਿਰ ਅੱਗੇ ਸਾਮਦੂ ਚਾਹੁੰਦੇ। ਕਿਉਂਕਿ ਸਮਝਦਾ ਕਿ ਪਾਕਿਸਤਾਨ ਬਣਨੇ ਤੋਂ ਪਹਿਲਾਂ ਨਾ ਦਰਮਾਨ ਜਿਹੜੀ ਸੀ ਨਾ ਮੁਸਲਮਾਨ ਆਬਾਦੀ, ਉਹ ਜਿਸ ਤਰ੍ਹਾਂ ਆਟੇ 'ਚ ਨਿਮਕੜੀ ਕਹਿੰਦੇ ਇਹਦੇ ਬਰਾਬਰ ਸੀ, ਕਿਉਂਕਿ ਹਿੰਦੂਆਂ ਦਾ ਪਿੰਡ ਸੀ। ਅੱਛਾ। ਇਹ ਬਾਦ ਜਿਹੜਾ ਸੀ ਇਹ ਵੀ ਹਿੰਦੂਆਂ ਨੇ ਕੀਤਾ ਸੀ। ਤੇ ਜਿਹੜੇ ਬਾਦ ਕੀਤਾ ਸੀ ਨਾ ਉਹ ਕਬੀਲੇ ਦਾ ਨੇ, ਗੋਤਰ ਉਹਨਾਂ ਨੂੰ ਕਹਿੰਦੇ ਹਨ, ਰਾਜਪੂਤ ਗੋਤਰ ਕੋਈ ਕਹਿੰਦੇ ਨੇ। ਰਾਜ ਉਹਨਾਂ ਦੀ ਜਾਤ ਜਿਹੜੀ ਉਤਰ ਸੀ, ਉਤਰ। ਅੱਛਾ। ਗੋਤਰ ਸਨ। अस्सलाम वालेकुम। वालेकुम सलाम व रहमतुल्लाहि व बरकातहू। सर की हाल है? ठीक ठाक? अल्हम्दुलिल्लाह जी, अल्हम्दुलिल्लाह जी। सर दरमान कस्बा शहर कहो तुसी, बड़ी ख्वाहिश सी दरमान वेखन दा। फिर दरमान तो बाद दरमान दी तारीख के आईने में दरमान कैसा दिखता है, किस तरह का नज़र आंदा वे, इहदे मुतलक इत्थे किहड़े लोग वसदे सन, ਸਾਰੀਆਂ ਗੱਲਾਂ ਤੁਹਾਡੇ ਨਾਲ ਕਰਨੀਆਂ ਨੇ। ਔਰ ਸਪੈਸ਼ਲੀ ਤੁਹਾਡਾ ਤਲਕ ਦਰਮਾਨ ਤੋਂ ਹੈ। ਔਰ ਮੈਨੂੰ ਬੜੀ ਖੁਸ਼ੀ ਹੋਈ ਤੁਸੀਂ ਆਪਣੇ ਨਾਂ ਦੇ ਨਾਲ ਨਸੀਮ ਦਰਮਾਨ ਵੀ ਕਰਕੇ ਲਿਖਦੇ ਹੋ। ਨਾਂ ਤਾਂ ਤੁਹਾਡਾ ਮੁਹੰਮਦ ਨਸੀਮ ਅੰਜੁਮ ਹੈ, ਲੇਕਿਨ ਤੁਸੀਂ ਦਰਮਾਨ ਵੀ ਕਰਕੇ ਲਿਖਦੇ ਹੋ। ਖੈਰ ਪੰਜਾਬੀ ਅਦਬ ਦੇ ਨਾਲ ਵੀ ਤੁਸੀਂ ਜੁੜੇ ਹੋਏ ਹੋ। ਡਿਸਟ੍ਰਿਕਟ ਲੈਵਲ 'ਤੇ ਤੁਸੀਂ ਜ਼ਿਲ੍ਹਾ ਨਾਰੋਵਾਲ ਦੀ ਕਿਤਾਬ ਵੀ ਲਿਖੀ। ਇਹ ਗੱਲਾਂ ਅਸੀਂ ਕਰਾਂਗੇ ਅੱਗੇ ਜਾ ਕੇ, ਕਿਉਂਕਿ ਹੁਣ ਤੁਹਾਡੇ ਨਾਲ ਮੁਹੱਬਤ ਹੋ ਗਈ ਹੈ, ਤੁਹਾਡੀ ਕਾਵਸ਼ ਨਾਲ, ਤੁਹਾਡੀਆਂ ਇਹਨਾਂ ਕੋਸ਼ਿਸ਼ਾਂ ਦੇ ਨਾਲ। ਤੇ ਅਸੀਂ ਇਨਸ਼ਾਅੱਲਾ ਸਿਲਸਿਲਾ ਮੇਲ ਜੋਲ ਦਾ ਜਾਂ ਫਿਰ ਤੁਸੀਂ ਕਹਿ ਲਓ ਕਿ ਰਿਕਾਰਡਿੰਗ ਦਾ ਇੱਕ ਸੀਰੀਅਲ ਚਲਾਵਾਂਗੇ, ਪਾਰਟ 1, ਪਾਰਟ 2, ਪਾਰਟ 3 ਪਾਰਟਸ ਦੇ ਵਿੱਚ ਅਸੀਂ ਇਹਨਾਂ ਚੀਜ਼ਾਂ ਨੂੰ ਡਿਵਾਈਡ ਕਰਦੇ ਰਹਾਂਗੇ। ਔਰ ਜੋ ਹਿਸਟਰੀ ਦੇ ਨਾਲ ਲੋਕ ਜੁੜੇ ਹੋਏ ਨੇ, ਪੁਰਾਣੀ ਰਹਿਤਲ ਦੇ ਨਾਲ, ਕਿ ਯਾਰ ਪੰਜਾਬ ਪਹਿਲੇ ਕਿੱਦਾਂ ਦਾ ਸੀ, ਸਾਰੀਆਂ ਗੱਲਾਂ ਬਾਤਾਂ, ਤਾਂ ਉਹਨਾਂ ਵਾਸਤੇ ਅਸੀਂ ਸਾਡੇ ਕੋਲ ਬਹੁਤ ਕੁਝ ਖਾਸ ਕਰਕੇ ਤੁਹਾਡੇ ਮਤਲਬ ਕਹਿ ਲਓ ਕਿ ਵਜ੍ਹਾ ਤੋਂ ਕਰਕੇ ਅਸੀਂ ਸਾਰੀਆਂ ਚੀਜ਼ਾਂ ਨਾਲ ਡਿਸਕਸ ਕਰਾਂਗੇ। ਸਰ ਆਪਣਾ ਨਾਂ ਹੋ ਗਿਆ ਜੀ ਮੁਹੰਮਦ ਨਸੀਮ ਅੰਜੁਮ, ਆਪਣੇ ਵਾਲਦ ਸਾਹਿਬ ਦਾ ਨਾਂ, ਦਾਦਾ ਜੀ ਦਾ ਨਾਂ, ਮਤਲਬ ਕਿੱਥੋਂ ਕਿਆ ਆਇਆ, ਲੋਕਲ ਰਹਿਣ ਵਾਲੇ ਸਨ, ਕਿੱਥੋਂ ਚੱਲ ਕੇ ਆਏ, ਇਹ ਸਾਰੀ ਗੱਲਬਾਤ ਤੁਹਾਨੂੰ ਦੱਸ ਦਿਓ। ਇਹ ਅਸੀਂ ਰਿਆਸਤ ਜੰਮੂ ਕਸ਼ਮੀਰ ਦੇ ਸਾਡੇ ਬਜ਼ੁਰਗ ਰਹਿਣ ਵਾਲੇ ਸਨ। ਅੱਛਾ। 1947 'ਚ ਇੱਧਰ ਸ਼ਿਫਟ ਹੋਏ ਨੇ। ਠੀਕ ਹੈ। ਸਾਡੇ ਵਾਲਦ ਸਾਹਿਬ ਦਾ ਨਾਂ ਸੀ ਮੁਹੰਮਦ ਸਦੀਕ, ਉਹਨਾਂ ਦੇ ਅੱਗੇ ਵਾਲਦ ਸਾਹਿਬ ਦਾ ਨਾਂ ਸੀ ਤਾਜਦੀਨ, ਨੰਬਰਦਾਰ ਸਨ। ਫਿਰ ਉਹਨਾਂ ਦੇ ਅੱਗੋਂ ਵਾਲਦ ਸਾਹਿਬ ਦਾ ਨਾਂ ਸੀ ਅਲਫਦੀਨ, ਉਹਨਾਂ ਦੇ ਅੱਗੇ ਵਾਲਦ ਸਾਹਿਬ ਦਾ ਨਾਂ ਸੀ ਬਾਗਦੀਨ। ਅਤੇ ਤਕਰੀਬਨ ਦਰਮਾਨ ਜਿਹੜੇ ਸਾਡੇ ਕਾਫੀ ਮਤਲਬ ਕਿ ਉੱਥੋਂ ਰਜਵਾਲ ਦੇ ਘਰ ਇੱਥੇ ਰਹਿੰਦੇ ਨੇ, ਰਿਹਾਇਸ਼ ਪਜੀਰ ਨੇ। ਜਿਹੜੇ ਦਰਮਾਨ ਦੇ ਜਿਹੜੇ ਨੇ ਬਜ਼ੁਰਗਾਂ ਕੋਲੋਂ ਜਿਸ ਤੱਕ ਮੈਂ ਸੁਣਿਆ ਕਿ ਦਰਮਾਨ ਜਿੰਨੇ ਵੀ ਰਜਵਾਲੀਏ ਨੇ ਇਹ ਬਾਗਦੀਨ ਦੀ ਔਲਾਦ ਹੈ। ਤਕਰੀਬਨ ਇੱਥੇ ਕੋਈ 10-12 ਘਰ, 10-15
ਇਹ ਸਾਰੇ ਉਹ ਬਾਗਦੀਨ ਦੀ ਔਲਾਦ ਹੈ। ਅੱਛਾ। ਤੇ ਬਾਗਦੀਨ ਦੀ ਮਤਲਬ ਤੁਹਾਨੂੰ ਜਿਸ ਤਰ੍ਹਾਂ ਕਿ ਪਹਿਲੇ ਦੱਸਿਆ ਕਿ ਬਾਗਦੀਨ ਦੇ ਨਾ ਬਾਗਦੀਨ ਦੇ ਰਾਈਟਰ ਨੇ ਜੀ ਬਹੁਤ ਵੱਡੇ ਐਸੇ ਲਾ 3 ਬੱਚੇ ਹਨ। ਅੱਛਾ। ਇੱਕ ਦਾ ਨਾਂ ਹੈ ਰੀਜਾ। ਜੀ। ਬਾਗਦੀਨ ਦੇ ਇੱਕ ਬੱਚੇ ਦਾ ਨਾਂ ਹੈ ਰੀਜਾ, ਇੱਕ ਦਾ ਨਾਂ ਹੈ ਅਲਫਦੀਨ, ਇੱਕ ਦਾ ਨਾਂ ਹੈ ਨੂਰਦੀਨ। ਅੱਗੇ ਰੀਜੇ ਦੇ 3 ਬੇਟੇ ਹਨ। ਇੱਕ ਦਾ ਨਾਂ ਸ਼ਹਾਬਦੀਨ, ਇੱਕ ਦਾ ਨਾਂ ਹਾਸ਼ਮਦੀਨ, ਇੱਕ ਦਾ ਨਾਂ ਨਿਆਜ਼ਦੀਨ। ਤੇ ਅਲਫਦੀਨ ਦਾ ਇੱਕ ਬੇਟਾ ਸੀ, ਉਹਦਾ ਨਾਂ ਸੀ ਤਾਜਦੀਨ। ਅੱਗੇ ਨੂਰਦੀਨ ਦੇ 2 ਬੇਟੇ ਹਨ। ਇੱਕ ਦਾ ਨਾਂ ਹੈ ਮੁਹੰਮਦ ਰਮਜ਼ਾਨ ਤੇ ਇੱਕ ਦਾ ਨਾਂ ਸ਼ਾਹ ਮੁਹੰਮਦ। ਅੱਗੇ ਸ਼ਹਾਬਦੀਨ ਦੇ 2 ਬੇਟੇ ਹਨ। ਇੱਕ ਦਾ ਨਾਂ ਮੁਹੰਮਦ ਸ਼ਰੀਫ ਤੇ ਨਜ਼ਰ ਹੁਸੈਨ। ਹਾਸ਼ਮਦੀਨ ਦੇ 2 ਬੇਟੇ ਹਨ। ਇੱਕ ਦਾ ਨਾਂ ਮੁਹੰਮਦ ਇਸਮਾਈਲ ਤੇ ਅੱਲਾ ਰੱਖਾ। ਅੱਗੇ ਨਿਆਜ਼ਦੀਨ ਦੇ ਇੱਕ ਬੇਟਾ ਸੀ, ਇੱਕ ਉਹਦਾ ਨਾਂ ਹੈ ਲਾਲਾ ਮੁਹੰਮਦ ਖਾਨ ਨੂੰ ਕਹਿੰਦੇ ਹਨ। ਮੁਹੰਮਦ ਖਾਨ ਦਾ ਲਾਲਾ ਕਹਿੰਦੇ। ਅੱਗੇ ਤਾਜਦੀਨ ਦੇ 2 ਬੇਟੇ ਹਨ, ਮੁਹੰਮਦ ਸ਼ਰੀਫ ਤੇ ਮੁਹੰਮਦ ਸਦੀਕ। ਤੇ ਰਮਜ਼ਾਨ ਦਾ ਇੱਕ ਬੇਟਾ ਸੀ ਅਬਦੁਲ ਅਜ਼ੀਜ਼ ਤੇ ਸ਼ਾਹ ਮੁਹੰਮਦ ਦਾ ਇੱਕ ਬੇਟਾ ਸੀ ਮੁਹੰਮਦ ਖਾਨ। ਤੇ ਇਹ ਜਿਹੜੇ ਹਨ ਮੁਹੰਮਦ ਸ਼ਰੀਫ ਤੇ ਮੁਹੰਮਦ ਸਦੀਕ 2 ਭਾਈ ਹਨ। ਇਹ ਤਾਜਦੀਨ ਦੇ ਬੇਟੇ ਹਨ ਤੇ ਮੁਹੰਮਦ ਸਦੀਕ ਸਾਡੇ ਵਾਰਿਸ ਸਾਹਿਬ ਦਾ ਨਾਂ ਸੀ। ਮੇਰੇ ਤੇ ਅਸੀਂ 4 ਭਾਈ ਹਾਂ ਜੀ, ਜਿਹਨਾਂ ਨੂੰ ਮੈਂ ਵੱਡਾ ਸਾਰਾ ਤੋਂ। ਮੇਰਾ ਨਾਮ ਮੁਹੰਮਦ ਨਸੀਮ ਅੰਜਮ ਹੈ ਤੇ ਲੇਕਿਨ ਅਦਬੀ ਨਾਮ ਦਾ ਕਿ ਨਸੀਮ ਦਰਮਾਨ ਵੀ ਮਰੂਫ ਹੈ। ਛੋਟੇ ਭਾਈ ਦਾ ਨਾਂ ਜਮੀਲ ਅਹਿਮਦ ਹੈ। ਉਸ ਤੋਂ ਛੋਟਾ ਨਾਂ ਫਰੀਦ ਹੈ। ਉਸ ਤੋਂ ਛੋਟਾ ਨਾਂ ਨਦੀਮ ਸਜਾਦ ਹੈ। ਮਤਲਬ ਕਹਿ ਲੋ ਕਿ ਬਾਬਾ ਬਾਗਦੀਨ ਰਜਵਾਲ ਤੋਂ ਉੱਠ ਕੇ ਦਰਮਾਨ ਆਇਆ ਜੀ। ਅੱਗੋਂ ਬਾਬੇ ਬਾਗਦੀਨ ਦੇ ਵਿੱਚੋਂ ਔਲਾਦ ਜਿਹੜੀ ਜਿਹਨੂੰ ਤਕਰੀਬਨ ਇੱਥੇ ਆ। ਤੇ ਇਸ ਤੋਂ ਪਿੱਛੇ ਜਾ ਕੇ ਅੱਛਾ ਮੈਂ ਜਾਣੀ ਕਿ ਪਿੱਛੇ ਬਜ਼ੁਰਗਾਂ ਕੋਲੋਂ ਮੈਂ ਜਿਹੜਾ ਸੁਣਿਆ ਆਪਣੇ ਦਾਦੇ ਪੜਦਾਦੇ ਕੋਲੋਂ ਜਿਹੜੇ ਮਤਲਬ ਜਿਸ ਟਾਈਮ ਉੱਥੋਂ ਆਏ, ਕਿਉਂਕਿ ਮੈਨੂੰ ਬਚਪਨ ਤੋਂ ਤਾਰੀਖ ਨਾਲ ਸ਼ੌਕ ਰਿਹਾ। ਜੀ ਜੀ। ਸ਼ਾਇਰੀ ਨਾਲ ਤਾਰੀਖ ਮੈਂ ਸ਼ੁਰੂ ਤੋਂ ਮਤਲਬ ਜਾਣੀ ਕਿ ਜੀ ਜੀ ਉਹ ਸਾਨੂੰ ਨਜ਼ਰ ਵੀ ਆ ਰਿਹਾ। ਉਹ ਬਜ਼ੁਰਗਾਂ ਦੇ ਬਕੌਲ ਜਿਹੜੇ ਮੇਰੇ ਦਾਦਾ ਜੀ ਮੈਨੂੰ ਦੱਸਦੇ ਰਹਿੰਦੇ, ਮੈਂ ਬਚਪਨ 'ਚ ਲਿਖਦਾ ਰਹਿੰਦਾ ਰਿਹਾ। ਤੇ ਬਾਅਦ 'ਚ ਮੈਂ ਫਿਰ ਕਿਤਾਬ ਮਤਲਬ ਕਿ ਜਿਹਨੀ ਸਾਰ ਜ਼ਮੀਨ ਨਾਰਵਲ ਹੀ ਹੈ ਉਹ ਮੈਂ ਲਿਖਦਾ ਰਹਿੰਦਾ ਰਿਹਾ। ਉਹਦੇ ਵਿੱਚ ਉਹ ਜਿਹੜਾ ਉਹਨਾਂ ਨੇ ਦੱਸਿਆ ਹੈ ਨਾ, ਉਹਨੂੰ ਦੱਸਿਆ ਕਿ ਜਿਸ ਟਾਈਮ ਰਜਵਾਲ ਜਿਹੜਾ ਪਿੰਡ ਹੈ ਨਾ, ਉਹਦੇ ਮੁਤਲਕ ਦੱਸਿਆ ਹੈ ਕਿ ਉਹ ਇੱਕ ਛੋਟਾ ਜਿਹਾ ਪਿੰਡ ਸੀ, ਕੋਈ ਐਡਾ ਵੱਡਾ ਪਿੰਡ ਨਹੀਂ। ਉਹਦੀਆਂ ਤਕਰੀਬਨ 15 ਯੋਗਾਂ ਹਨ, ਜਿਹਨੇ ਕਿ ਯੋਗਾਂ ਦੇ ਹਿਸਾਬ ਨਾਲ ਹੀ ਉਸ ਟਾਈਮ ਪਿੰਡ ਦੀ ਮਤਲਬ ਕਿ ਚੌੜਾਈ ਲੰਬਾਈ ਦਾ ਜਾਂ ਮਤਲਬ ਕਿ ਆਬਾਦੀ ਦਾ ਸ਼ੁਮਾਰ ਕੀਤਾ ਜਾਂਦਾ ਸੀ ਕਿੰਨੀਆਂ ਲਾਣੇ ਤੇ 15 ਯੋਗਾਂ ਕਹਿ ਲਓ। ਉਹ ਛੋਟਾ ਜਿਹਾ ਪਿੰਡ ਸੀ ਤੇ ਉਹਦੇ ਵਿੱਚ ਨਾ 3 ਖਾਨਦਾਨ ਸਨ, ਜਿਹਨੇ ਕਿ 3 ਕਬੀਲੇ। ਰਾਜਪੂਤ, ਅਸੀਂ ਰਾਜਪੂਤ ਕਬੀਲੇ ਨਾਲ ਸਲਾਰੀ ਤਲਕ ਹੈ। ਉਸ ਤੋਂ ਇਲਾਵਾ ਇੱਕ ਬ੍ਰਾਂਚ ਹੈ ਰਾਜਪੂਤਾਂ ਦੀ ਅੱਗੇ ਘਨਿਆਤੀਆ, ਬਜਵਾਤੀਆ ਤੇ ਸੰਜਵਾਤੀਆ। ਉਹਨਾਂ ਵਿੱਚੋਂ ਸਾਡੀ ਜਿਹੜੀ ਨਾ ਬਜ਼ੁਰਗ ਮੇਰੇ ਦੇ ਦੱਸਦੇ ਨੇ ਕਿ ਘਨਿਆਤੀ ਹੈ। ਸਾਡੇ ਮਰਾਸੀ ਜਿਹੜੇ ਨੂੰ ਦੱਸਦੇ ਨੇ ਵੀ ਘਨਿਆਤੀ ਹੈ, ਤੁਸੀਂ ਮਤਲਬ ਕਿ ਸ਼ਾਖ ਨਾਲ ਤਲਕ ਲਾ ਦਿਓ। ਖੈਰ ਉਹ ਜਿਹੜੇ 3 ਕਬੀਲੇ ਹਨ, ਇੱਕ ਹੀ ਨਾਈ ਕਬੀਲਾ ਤੇ ਇੱਕ ਹੀ ਰਾਜਪੂਤਾਂ ਕਬੀਲਾ ਸਲਾਰੀਆ ਤੇ ਇੱਕ ਹੀ ਫਕੀਰਾਂ ਦਾ ਕਬੀਲਾ। ਜਿਹਨੇ ਕਿ ਇਹ 3 ਕਬੀਲੇ ਮੁਸਲਮਾਨ ਸਨ ਰਜਵਾਲ। ਤੇ ਜਿਹੜੇ ਹਨ ਬਾਕੀ ਲੋਕ ਜੁਲਾਏ, ਚਮਿਆਰ, ਮੁਹਾਸ਼ੇ, ਲੁਹਾਰ, ਇਹ ਹਿੰਦੂ ਲੋਕ, ਇਹ ਹਿੰਦੂ ਹਨ। ਉਹ ਉਹਨਾਂ ਨੇ ਮੁਸਲਮਾਨਾਂ ਦੇ ਮਤਲਬ ਜ਼ਮੀਨ ਜਿਹੜੀ ਸੀ ਉਹ ਮੁਸਲਮਾਨਾਂ ਦੀ ਮਲਕੀਅਤ ਸੀ ਰਾਜਪੂਤਾਂ ਦੀ। ਉਹਨਾਂ ਨੇ ਇਹਨਾਂ ਦੇ ਕੰਮ ਕਾਜ ਕਰਨ ਦੇ ਦਾਣਾ ਫਾਕਾ ਉਸ ਟਾਈਮ ਦੌਰ ਦੇ ਮੁਤਾਬਕ ਦਾਣਾ ਫਾਕਾ ਚੱਲਦਾ ਹੈ। ਦਾਣਾ ਫਾਕਾ ਮਤਲਬ ਕਿ ਸਾਲ ਸਮਾਈ ਦੇ ਵਾਧੇ ਦੇ ਨਾਲ। ਤੇ ਉਹ ਬਜ਼ੁਰਗ ਦੱਸਦੇ ਨੇ ਕਿ ਜਿਸ ਟਾਈਮ ਉੱਧਰੋਂ ਜਿਹੜੇ ਅਸੀਂ ਆਏ ਹਨ ਤਾਂ ਉਹ ਜਿਹੜਾ ਰਜਵਾਲ ਸੀ ਨਾ, ਪਹਿਲੇ ਨੰਬਰ 'ਤੇ ਕਿ ਰਜਵਾਲ ਜਿਹੜਾ ਉਹਦੇ ਦੱਸਿਆ ਕਿ ਜਿਹੜਾ ਬਜ਼ੁਰਗ ਦੱਸਦੇ ਨੇ ਕਿ ਉਹ ਪਿੰਡ ਦੇ ਦੁਆਲੇ ਮਤਲਬ ਕਿ ਜਿਹਨੀ ਆਲੇ ਦੁਆਲੇ ਮਹੱਲੇ ਬੱਕੂ ਜਿਹੜਾ ਸੀ ਰਜਵਾਲ ਦਾ, ਉਹ ਇੰਜ ਬਣਦਾ ਕਿ ਉਹਦੀ ਮੱਛਰਕੀ ਵਾਲੀ ਸਾਈਡ 'ਤੇ ਨਾ ਜਿਹਨੀ ਕਿ ਚੜ੍ਹਦਾ ਜਿਹਨੂੰ ਕਹਿੰਦੇ ਆ, ਉਹੀ ਕੇਸੋ ਤੇ ਕਮੋਰ ਪਿੰਡ ਹਾਂ ਮਨਾਸ਼ ਕਬੀਲੇ ਦੇ। ਅੱਛਾ। ਤੇ ਮੇਰਾ ਜਿਹੜਾ ਹੈ ਨਾ ਨਾਲ ਉਹ ਵੀ ਕੇਸੋ ਮਤਲਬ ਕਿ ਮਨਾਸ਼ ਕਬੀਲੇ ਨਾਲ। ਅੱਛਾ ਅੱਛਾ ਅੱਛਾ। ਤੇ ਅੱਗੇ ਫਿਰ ਉਸ ਤੋਂ ਇਲਾਵਾ ਜਿਹੜਾ ਦਰਮਾਨ ਮਤਲਬ ਕਿ ਆਣ ਕੇ ਉਹ ਵੀ ਮਤਲਬ ਕਿ ਆਣ ਕੇ ਦਰਮਾਨੀ ਰਿਹਾਇਸ਼ ਪਜੀਰ ਹੋਏ ਨੇ। ਮੇਰੇ ਨਾਂ ਦੇ ਨਾਂ ਜਿਹੜੇ ਬਜ਼ੁਰਗਾਂ ਦੇ ਨਾਂ ਨੇ ਮਾਮੂ ਮੁਹੰਮਦ ਸਦੀਕ, ਬਸ਼ੀਰ ਤੇ ਨਜ਼ੀਰ ਮਤਲਬ ਕੋਈ ਨਾਂ ਨੇ। ਫਿਰ ਉਹ ਬਹੁਤ ਹੋ ਗਏ ਨੇ ਬਜ਼ੁਰਗ ਵੀ ਅੱਗੇ ਦੱਸਦੇ ਵੀ। ਅੱਗੇ ਫਿਰ ਜਿਹੜਾ ਰਜਵਾਲ ਦੇ ਮਗਰਬੀ ਵਾਲੀ ਸਾਈਡ 'ਤੇ ਨਾ ਪਿੰਡ ਸੀ ਰਾਮਗੜ੍ਹ ਖੇੜੀ ਆਬਾਦ ਸੀ ਮਗਰ ਵਾਲੀ ਸਾਈਡ 'ਤੇ। ਠੀਕ ਹੈ। ਜਦੋਂ ਕਿ ਸ਼ਮਾਲੀ ਜਾਨਬ 'ਤੇ ਯਾਨੀ ਕਿ ਪਹਾੜ ਵਾਲੀ ਸਾਈਡ 'ਤੇ ਉਹ ਪਿੰਡ ਹਨ ਬਸਤੀ ਬੰਦਰਿਆਲ ਆਬਾਦ ਸੀ। ਸਿੱਖਾਂ ਦੀ ਬਸਤੀ ਉਹਨੂੰ ਕਹਿੰਦੇ ਹਨ। ਉਹ ਬੰਦਿਆਲ ਉੱਥੇ ਸਿੱਖ ਰਹਿੰਦੇ ਹਨ ਬੰਦਿਆਲ। ਤੇ ਉਹਦੇ ਜਨੂਬੀ ਜਾਨਬ ਯਾਨੀ ਕਿ ਦੱਖਣ ਵਾਲੀ ਸਾਈਡ 'ਤੇ ਮੌਜਾ ਸ਼ੇਖੂਪੁਰ ਪਲੋਟਾਂ ਤੇ ਕੁੱਲੀ ਸਿੱਖਾਂ ਵਾਕਿਆ ਹੈ। ਇਹ ਉਧਰ ਦੇ ਪਿੰਡ ਯਾਨੀ ਕਿ ਉਧਰ। ਫਿਰ ਬਜ਼ੁਰਗ ਦੱਸਦੇ ਨੇ ਕਿ ਜਿਸ ਟਾਈਮ ਉੱਥੋਂ ਅਸੀਂ ਇੱਧਰ ਆਇਆ ਤੇ ਉਸ ਟਾਈਮ ਜਿਹੜੇ ਬਜ਼ੁਰਗ ਆਦਮੀ ਸਨ ਜਿਹੜੇ ਕੰਮ ਨੂੰ ਫੌਤ ਹੋ ਗਏ ਨੇ ਸਾਰੇ ਤਕਰੀਬਨ, ਕੋਈ ਕਿਤੇ ਹੋਣਾ ਕਿਤੇ ਬਚਣਾ ਨਹੀਂ ਤੇ ਸਾਰੇ ਮਤਲਬ ਕਿ ਤਕਰੀਬਨ ਫੌਤ ਹੋ ਗਏ। ਜੀ ਜੀ ਇਸ ਤਰ੍ਹਾਂ ਹੀ। ਬਲਕਿ ਉਹਨਾਂ ਦੀ ਹੁਣ ਅੱਗੋਂ ਜਿਹੜੀ ਨਸਲ ਚੱਲ ਰਹੀ ਹੈ, ਕੋਈ ਪੋਤਰੇ ਜਾਂ ਪੁੱਤਰ ਹੋਣਗੇ, ਉਹ ਵੀ ਪੁੱਤਰ ਜਿਹੜੇ ਬਜ਼ੁਰਗ ਹੋ ਗਏ ਹੋਣਗੇ, ਪੋਤਰੇ ਮਨੇ ਚੱਲ ਰਹੇ ਜਵਾਨ ਹੋਏ। ਉਹ ਦੱਸਦੇ ਨੇ ਕਿ ਉੱਥੋਂ ਜਿਹੜੇ ਕਬੀਲੇ ਫਿਰ ਆਏ ਨੇ ਉਹਨਾਂ ਵਿੱਚ ਇੱਕ ਨਾਈ ਕਬੀਲਾ ਤੇ
ਉਹ ਆਣ ਕੇ ਦਰਮਾਨ ਉਹ ਵੀ ਬਾਦ ਹੋ ਗਿਆ ਤੇ ਅਸੀਂ ਵੀ ਦਰਮਾਨ ਬਾਦ ਹੋ ਗਏ ਹਾਂ। ਅੱਛਾ ਤੇ ਬਾਕੀ ਜਿਹੜੇ ਸਾਡੇ ਪਿੱਛੇ ਜਾ ਕੇ ਨੇ ਜਿਨ੍ਹਾਂ ਦਾ ਜਾ ਕੇ ਸ਼ਜਰਾ ਫਿਰ ਹੋ ਸਕਦਾ ਮਿਲਦਾ ਜਾਂਦਾ ਹੈ ਸਾਰਾ ਰਾਜਪੂਤਾਂ ਨਾਲ, ਉਹ ਫਿਰ ਰਾਜਪੂਤ ਮੁਖਤਲਿਫ ਕਬੀਲੇ ਕਿੱਥੇ ਕਿੱਥੇ ਆਣ ਕੇ ਬਾਦ ਹੋਏ ਨੇ। ਉਹਨਾਂ ਵਿੱਚ ਦੱਸਿਆ ਬਜ਼ੁਰਗਾਂ ਨੇ ਕਿ ਇੱਕ ਕਬੀਲਾ ਸਾਡਾ ਚਿਕੜੀ ਆਣ ਕੇ ਬਾਦ ਹੋ ਗਿਆ, ਇੱਕ ਬਜ਼ੁਰਗ ਜਿਹੜੇ ਚਿਕੜੀ ਬਜ਼ੁਰਗ ਬਾਦ ਹੋਏ ਨੇ, ਇੱਕ ਦਾ ਨਾਂ ਸੀ ਮੁਹੰਮਦ ਸ਼ਰੀਫ, ਮੁਹੰਮਦ ਬਸ਼ੀਰ, ਮੁਹੰਮਦ ਰਮਜ਼ਾਨ ਤੇ ਮੁਹੰਮਦ ਇਬਰਾਹਿਮ ਬਲਦ ਰੋਸ਼ਨਦੀਨ ਜੀ। ਚੱਕਰੀ ਇਹ ਚਿਕੜੀ ਬਾਦ ਹੋਏ ਨੇ, ਇਹ ਮਲੇਕੋਟ ਦੇ ਨਾਲ ਚਿਕੜੀ ਦਰਮਾਨ ਦੇ ਨਾਲ ਹੀ ਮਗਰ ਵਾਲੀ ਸਾਈਡ। ਅੱਛਾ ਜੀ ਅੱਛਾ। ਦੂਸਰੇ ਜਿਹੜੇ ਉੱਥੋਂ ਬਜ਼ੁਰਗ ਆਏ ਨੇ ਜਿਹੜੇ ਉੱਥੋਂ ਹੋਰ ਮਤਲਬ ਕਿ ਦੂਸਰੇ ਪਿੰਡ ਜਾ ਕੇ ਉਹ ਜੰਡਿਆਲੇ ਬਾਦ ਹੋਏ ਨੇ। ਜੰਡਿਆਲਾ ਨਾਲ ਦਿਓਲੀ ਜੰਡਿਆਲਾ ਪਰੇ ਜੀ, ਠੀਕ ਹੋ ਗਿਆ। ਉੱਥੇ ਬਾਦ ਹੋਏ ਨੇ ਮੁਹੰਮਦ ਹਸੈਨ, ਮੁਹੰਮਦੀਨ, ਅੱਲਾ ਰੱਖਾ ਤੇ ਰਾਸ਼ੀ ਜਾਂ ਰਾਸ਼ੀ। ਇਹ ਮਤਲਬ ਕਿ ਜਾ ਕੇ ਨਾ ਇਹ ਉੱਥੇ ਜਾ ਕੇ ਮਤਲਬ ਕਿ ਬਾਦ ਹੋਏ ਨੇ ਜੰਡਿਆਲੇ। ਫਿਰ ਤੀਸਰੇ ਨੰਬਰ ਤੇ ਮੌਜਾ ਸੰਗੋਵਾਲਾ ਪਿੰਡ ਹੈ। ਅੱਛਾ। ਉਹ ਸ਼ਾਇਦ ਮੇਰੇ ਹਾਲ ਡੇਕੂ ਪਾਰ ਹੈ ਪਿੰਡ ਹੋਰੇ ਸ਼ਾਇਦ ਜਾਂ ਕਿਤੇ ਸੰਗੋਵਾਲ ਪਿੰਡ ਹੈ। ਉੱਥੇ ਮੁਹੰਮਦ ਰਫੀਕ ਤੇ ਮੁਹੰਮਦ ਸਦੀਕ ਬਲਤ ਮੰਗਟੂ ਇਹ ਉੱਥੇ ਬਾਦ ਹੋਏ ਨੇ। ਫਿਰ ਅੱਗੇ ਨੰਬਰ ਚੌਥੇ ਮੌਜਾ ਭਾਟੀ ਪਚਵਾਲੀਆਂ, ਇਹ ਪਿੰਡੀ ਬੋੜੀ ਦੇ ਨਾਲ ਹੈ ਜਫਰਵਾਲ ਦੇ ਚੜ੍ਹਦੇ ਪਾਸੇ ਜੀ। ਮੌਜਾ ਭਾਟੀ ਪਚਵਾਲੀਆਂ ਜਿਹੜੀ ਜਫਰਵਾਲ ਤੋਂ ਜਿਹੜੀ ਸ਼ਕਰਗੜ੍ਹ ਰੋਡ ਜਾਂਦੀ ਉਸ ਰੋਡ ਤੇ ਉੱਥੇ ਬਾਦ ਹੋਏ ਨੇ ਅੱਲਾ ਬਖਸ਼ ਤੇ ਅਲਾਦੀਨ, ਇਹ ਉੱਥੇ ਬਾਦ ਹੋਏ ਨੇ। ਨੰਬਰ 5 ਮੌਜਾ ਵੱਡਾ ਭਾਈ ਜੇ ਮਸ਼ਹੂਰ ਜਿਸੇ ਵੱਡਾ ਭਾਈ ਬੜਾ ਮਸ਼ਹੂਰ ਮੇਲਾ ਹੁੰਦਾ। ਅੱਛਾ ਅੱਛਾ। ਉੱਥੇ ਜਾ ਕੇ ਬਜ਼ੁਰਗ ਜਿਹੜੇ ਬਾਦ ਹੋਏ ਨੇ ਉਹਨਾਂ ਦਾ ਰਾਹੀਂ ਇਬਰਾਹੀਮ ਤੇ ਇਸਮਾਈਲ, ਇਹ ਉੱਥੇ ਬਾਦ ਹੋਏ ਨੇ। ਉਸ ਤੋਂ ਬਾਅਦ 6ਵੇਂ ਨੰਬਰ ਤੇ ਦੱਸਿਆ ਕਿ ਮੌਜਾ ਚੁਬਾਰਾ। ਅੱਛਾ ਜੀ। ਇਹ ਅੱਗੇ ਮਤਲਬ ਵੀ ਡੇਕੂ ਪਾਰ ਜੀ ਜੀ। ਮੌਜਾ ਚੁਬਾਰਾ ਉੱਥੇ ਬਾਦ ਹੋਏ ਨੇ ਮੁਹੰਮਦ ਗਫੂਰ ਬਲਦ ਮਾਮਦੀਨ। ਬਜ਼ੁਰਗਾਂ ਦੇ ਬਕੌਲ ਹੈ ਕਿ ਸਾਡੇ ਜਿਹੜੇ ਕਰੀਬੀ ਥੋੜੇ ਜਿਹੇ ਲੱਗਦੇ ਹਨ ਜ਼ਿਆਦਾ, ਉਹ ਇਹ ਜਿਹੜੇ ਚੁਬਾਰੇ ਵਾਲੇ ਬਜ਼ੁਰਗ ਹਨ ਗਫੂਰ ਬਲਦ ਮਾਮਦੀਨ, ਉਹਨਾਂ ਦੇ ਬਕੌਲ ਹੈ ਕਿ ਇਹ ਸਾਨੂੰ ਜ਼ਿਆਦਾ ਕਰੀਬੀ ਹਨ। ਸ਼ਾਇਦ ਚਾਚੇ ਤਾਏ ਨਾਲ ਨਜ਼ਦੀਕ, ਫਿਰ ਬਾਕੀ ਥੋੜੇ ਜਿਹਾ ਦਾਦਿਆਂ ਨੂੰ ਨਜ਼ਦੀਕ ਹੁੰਦੇ ਇਸ ਤੋਂ। ਜੀ ਜੀ। ਫਿਰ ਉਸ ਤੋਂ ਬਾਅਦ ਆ ਜਾਂਦਾ ਜੀ ਮੌਜਾ ਮਸਿਆਲ, ਇਹ ਵੀ ਮੇਰਾ ਹਾਲ ਉਧਰ ਹੀ ਹੈ ਦੇਖੋ ਪਾਰੀ ਮੇਰਾ। ਉੱਥੇ ਮੁਹੰਮਦ ਬਖਸ਼ ਤੇ ਮੁਹੰਮਦ ਹਸੈਨ ਬਲਦ ਕਾਲੂ, ਇਹ ਉੱਥੇ ਬਾਦ ਹੋ ਗਏ। ਉਸ ਤੋਂ ਬਾਅਦ ਆ ਗਿਆ ਜਿਹਨੇ 8ਵੇਂ ਨੰਬਰ ਤੇ ਮੌਜਾ ਝੁਮੀਆਂ ਮਨਾਸ਼ਾ, ਇਹ ਸਾਡੇ ਇੱਧਰ ਲੱਗ ਗਈ ਆ ਦਰਮਾਨ ਘਬਰੋੜ ਦੇ ਨਾਲ ਪਰ ਝੁਮੀਆਂ ਮਨਾਸ਼ਾ। ਅੱਛਾ ਜੀ। ਇੱਥੇ ਅਹਿਮਦ ਹਸੈਨ ਤੇ ਮੁਹੰਮਦ ਹਸੈਨ ਬਲਦ ਹਸਨਦੀਨ, ਇਹ ਉੱਥੇ ਆਣ ਕੇ ਬਾਦ ਹੋ ਗਏ। ਨੰਬਰ 9 ਮੌਜਾ ਕਾਲਰ, ਇਹ ਸ਼ਾਇਦ ਕਾਲਰ ਕਿਲਾ ਕਾਲਰ ਵਾਲੀ ਸਾਈਡ ਤੇ ਉਧਰ ਕਾਲਰ, ਉੱਥੇ ਗੁਲਾਮ ਮੁਹੰਮਦ ਤੇ ਮਹੀਉਦੀਨ ਬਲਦ ਸ਼ਾਹਣਾ ਜਿਹੜੇ ਉੱਥੇ ਆਣ ਕੇ ਬਾਦ ਹੋ ਗਏ। ਇੱਥੋਂ ਤੱਕ ਹੀ ਬਜ਼ੁਰਗਾਂ ਕੋਲੋਂ ਮਾਲੂਮਾਤ ਮਿਲੀਆਂ ਹਨ ਕਿ ਇਹ ਬਜ਼ੁਰਗ ਹਨ। ਰਜਵਾਲ ਦੇ ਜੋ ਲੋਕ ਜਿਹੜੇ ਰਾਜਪੂਤ ਸਨ ਇੱਥੇ ਆ ਕੇ ਕਿੱਥੇ ਜਿਹੜੇ ਰਾਜਪੂਤ ਹਨ ਇਹ ਉਹ ਨੇ। ਅੱਛਾ। ਤੇ ਇਸ ਤੋਂ ਇਲਾਵਾ ਜਿਹੜੇ ਨਾਈ ਖਾਨਦਾਨ ਹਨ ਉਹੀ ਮਸਲਨ ਜਿਹੜਾ ਇੱਥੇ ਆਣ ਕੇ ਬਾਦ ਹੋਇਆ ਸੀ ਉਹ ਦਰਮਾਨ ਹੀ ਬਾਦ ਹੋਇਆ। ਉਹਦੇ ਵਿੱਚ ਉਹਨਾਂ ਦੇ ਉਸ ਵੇਲੇ ਬਜ਼ੁਰਗਾਂ ਦੇ ਨਾਮ ਜਿਹੜੇ ਫੌਤ ਹੋਏ ਨੇ ਉਹ ਵੀ ਮੌਜਦੀਨ, ਲਾਲਦੀਨ, ਅੱਲਾ ਰੱਖਾ ਬਲਦ ਰੂੜਾ ਉਹਨਾਂ ਦਾ ਨਾਂ ਹੈ। ਇਹ ਨਾਈ ਖਾਨਦਾਨ ਉਹ ਇੱਥੇ ਦਰਮਾਨ ਹੀ ਬੈਠਾ। ਤੇ ਜਿਹੜਾ ਇਹ ਫਕੀਰ ਖਾਨਦਾਨ ਇਹ ਸੀਓ ਆਲਮ ਦਾ ਕੇ ਚਲਾ ਗਿਆ, ਸੀਓ ਅਲ ਸਿਆ ਦੇ। ਅੱਛਾ। ਤਹਿਸੀਲ ਪਸਰੂਰ ਚ ਇਹ ਉੱਥੇ ਚਲਾ ਗਿਆ। ਤੇ ਬਾਕੀ ਜਿਹੜੇ ਹਿੰਦੂ ਲੋਕ ਉਹ ਉਧਰ ਹੀ ਰਹੇ। ਠੀਕ ਹੈ। ਇਹ ਜਿਹੜੀ ਮਤਲਬ ਰਜਵਾਲ ਪਿੰਡ ਦੇ ਵਿੱਚ ਹਿੰਦੂ ਲੋਕ ਵੀ ਹੈ? ਹਾਂਜੀ ਹਾਂਜੀ। ਤੁਹਾਨੂੰ ਦੱਸਿਆ ਨਹੀਂ ਕਿ ਬਾਕੀ ਦਾ ਕੰਮ ਕਾਜ ਹਨ ਜ਼ਿਆਦਾਤਰ ਸਿਰਫ ਨਾਈ ਖਾਨਦਾਨ ਹੀ ਮੁਸਲਮਾਨ। ਅੱਛਾ। ਤੇ ਫਕੀਰ ਤੇ ਬਾਕੀ ਜਿਹੜੇ ਹਨ ਉਹ ਜਿੰਨੇ ਵੀ ਹੈ ਨਾ ਕਮੀ ਲੋਕ ਫਰਜ਼ੀ ਕੀਤਾ ਕੋਈ ਕਿਵੇਂ ਕੰਮ ਕਰਦੇ, ਕੋਈ ਲੁਹਾਰਾਂ ਦਾ ਕੋਈ, ਉਹ ਸਾਰੇ ਜਿਹੜੇ ਹਨ ਉਹ ਹਿੰਦੂ ਲੋਕ। ਅੱਛਾ। ਹਾਂ। ਉਹ ਕਿਸੇ ਇੱਕ ਦਾ ਨਾਮ ਲੈਂਦੇ ਸਨ ਬਜ਼ੁਰਗ ਜਿਹੜਾ ਤੁਹਾਡਾ? ਬਜ਼ੁਰਗਾਂ ਦਾ ਹੁਣ ਮੈਨੂੰ ਉਸ ਟਾਈਮ ਯਾਦ ਨਹੀਂ ਰਿਹਾ ਨਾ। ਮੈਂ ਉਸ ਟਾਈਮ ਪੁੱਛਿਆ ਮੈਂ ਤੇ ਇਸ ਜਦੋਂ ਅਗਰ ਉਸ ਦਾ ਪੁੱਛਦਾ ਤੇ ਕਿਸੇ ਨੂੰ ਕੋਈ ਦੱਸ ਹੀ ਦਿੰਦੇ। ਔਰ ਜੋ ਹਿੰਦੂ ਲੋਕ ਲੋਹਾਰ ਤਰਖਾਨ ਸਨ ਜਾਂ ਫਿਰ ਤੁਸੀਂ ਕਹਿ ਲਓ ਕਿ ਲੋਹਾਰ ਮਸਲੂਰ ਜਿਹੜਾ ਕੰਮ ਕੁਮ ਕਰਦੇ ਹਨ ਕੋਈ ਥੋੜਾ ਬਹੁਤਾ, ਕਿਉਂਕਿ ਉਸ ਟਾਈਮ ਸਾਰਾ ਕੰਮ ਤੇ ਆ ਜਾ ਕੇ ਕਮੀਆਂ ਨੇ ਕਰਨਾ ਹੁੰਦਾ ਸੀ। ਹਾਂ। ਤੇ ਉਹ ਕੰਮ ਕਾਜ ਤੁਹਾਡੇ ਹੀ ਕਰਦੇ ਸਨ? ਆਹ ਕੰਮ ਇਹ ਰਾਜਪੂਤਾਂ ਦੀ ਬੰਦੇ ਕਿ ਮਲਕੀਜਾ ਸੀ ਜ਼ਮੀਨ। ਨੰਬਰਦਾਰ ਕੌਣ ਸੀ ਪਿੰਡ ਰਜਵਾਲ? ਨੰਬਰਦਾਰ ਜੀ ਤਾਜਦੀਨ ਨੰਬਰਦਾਰ ਮੇਰੇ ਦਾਦਾ ਜੀ ਹਨ। ਅੱਛਾ ਅੱਛਾ। ਮਤਲਬ ਨੰਬਰਦਾਰੀ ਤੁਹਾਡੇ ਘਰਾਂ ਦੀ? ਨੰਬਰਦਾਰੀ ਸਾਡੇ ਖਾਨਦਾਨ ਕਿਉਂਕਿ ਰਾਜਪੂਤ ਖਾਨਦਾਨ ਮੇਰੇ ਸਾਡੇ ਮਤਲਬ ਕਬੀਲੇ ਤੋਂ ਨੰਬਰਦਾਰ ਮੇਰੇ ਤੋਂ। ਸਰ ਜੀ ਆਪਣੇ ਰਜਵਾਲ ਪਿੰਡ ਦੀ ਕੋਈ ਨਿਸ਼ਾਨੀ ਦੱਸੋ, ਕੋਲੋਂ ਦੀ ਕੋਈ ਨਾਲਾ ਗੁਜ਼ਰਦਾ ਸੀ? ਉਹਦੇ ਮੁਤਾਲਕ ਦੱਸਿਆ ਬਜ਼ੁਰਗਾਂ ਨੇ ਕਿ ਸਾਡੇ ਜਿਹੜਾ ਪਿੰਡ ਸੀ ਨਾ, ਬਾਕੀ ਮਹੱਲੇ ਬਕੂ ਤੁਹਾਨੂੰ ਮੈਂ ਪਹਿਲੇ ਦੱਸ ਚੁੱਕਿਆ, ਤੇ ਉਹ ਦੱਸਿਆ ਕਿ ਬਜ਼ੁਰਗਾਂ ਨੇ ਕਿ ਸਾਡੇ ਘਰ ਦੇ ਕੋਲੋਂ ਦੀ ਜਾਂ ਪਿੰਡ ਦੇ ਕੋਲੋਂ ਦੀ ਜਾਂ ਬੇਲੀ ਦੇ ਕੋਲੋਂ ਦੀ ਇੱਕ ਨਾਲਾ ਆਉਂਦਾ ਰਿਹਾ ਸੀ। ਉਹੀ ਨਾਲਾ ਜਿਹੜਾ ਉਹ ਆਣ ਕੇ ਤੇ ਇਹ ਜਿਹੜਾ ਮੌਜਾ ਨਹਨਾਲ ਤੇ ਅੱਗੇ ਕੀਂਗਰੇ ਆ ਰਹੇ ਹਨ, ਉਹੀ ਨਾਲਾ ਜਿਹਨੇ ਸਾਡੇ ਘਰ ਦੇ ਕੋਲੋਂ ਜਾਂ ਦਰਬਾਰ ਦੇ ਕੋਲੋਂ ਜਾਂ ਪਿੰਡ ਦੇ ਕੋਲੋਂ ਗੁਜ਼ਰ ਕੇ ਇਹ ਆ ਰਿਹਾ ਨਾਲ, ਤੇ ਇਹ ਫਿਰ ਅੱਗੇ ਆਣ ਕੇ ਡੇਕ ਸ਼ਾਮਲ ਹੋ ਜਾਂਦਾ। ਯਾਨੀ ਫਿਰ ਉਹ ਖਾਲੀ ਨਾਲਾ ਸੀ, ਨਾਲਾ ਡੇਕ ਨਹੀਂ ਸੀ ਕਹਿ ਸਕਦੇ? ਨਹੀਂ ਉਹਨੂੰ ਨਾਲਾ ਨਹੀਂ, ਉਹਨੂੰ ਨਾਲੇ ਕਹੇ ਮਤਲਬ ਕਿ ਨਾਲੇ ਆਖਦੇ ਹਨ ਜਮ। ਤੇ ਉਹ ਆਣ ਕੇ ਫਿਰ ਅੱਗੇ ਡੇਕ ਛਾਣ ਕੇ ਸ਼ਾਮਲ ਹੋ ਜਾਂਦਾ ਇੱਥੇ ਠਰੋ ਵਾਲੀ ਸਾਈਡ ਤੇ ਸਾਡੇ ਇਧਰਲੇ ਪਾਸੇ। ਠੀਕ ਠੀਕ। ਤੇ ਉਸੇ ਨਾਲੇ ਤੇ ਨਹਨਾਲ
ਯਾਨੀ ਕਿ ਪੁਰਾਣੇ ਵਕਤਾਂ ਦਾ ਬਹੁਤ ਇੱਕ ਪੁਲ ਬਣਿਆ ਸੀ ਮਹਾਰਾਜਾ ਜੰਮੂ ਨੇ ਮਤਲਬ ਕਿ ਸੁਣਿਆ ਕਿ ਮਹਾਰਾਜਾ ਜੰਮੂ ਨੇ ਬਣਾਇਆ ਸੀ। ਅੱਛਾ। ਤੇ ਜਿਹੜਾ 1914 ਚ ਗੱਲ ਬਣੀ ਜੇ ਕੇਸਾਂ ਚ ਮਤਲਬ ਸਲਾਬ ਆਇਆ, ਉਹ ਜਿਹੜਾ ਸਲਾਬ ਦੇ ਦੌਰਾਨ ਉਹ ਮਤਲਬ ਕਿ ਜਿਹੜਾ ਪੁਲ ਤਬਾਹ ਹੋ ਗਿਆ, ਉਹਦੀ ਗੋਲ ਢਾਟ ਸੀ ਜੀ ਜੀ, ਉਹ 1914 में तबाह हो गया। तो इतों शार्ट ਜਿਹੜਾ ਰਸਤਾ ਸੀ ਨਾ ਲਾਹੌਰੋਂ ਅਗਰ ਜੰਮੂ ਜਾਣਾ ਹੁੰਦੇ ਨੇ ਪਾਕਿਸਤਾਨ ਬਣਨ ਤੋਂ ਪਹਿਲਾਂ ਜਿਹੜੇ ਜਾਂਦੇ ਹਨ, ਉਹ ਸ਼ਾਰਟ ਰਸਤਾ ਇਹੋ ਹੁੰਦਾ ਸੀ ਲਾਹੌਰੋਂ ਨਾਰੋਵਾਲ, ਨਾਰੋਵਾਲ ਨੂੰ ਜਫਰਵਾਲ, ਜਫਰਵਾਲ ਨੂੰ ਦਿਓਲੀ ਜੰਡਿਆਲਾ, ਦਿਓਲੀ ਜੰਡਿਆਲੇ ਫਿਰ ਅੱਗੇ ਨਹਨਾਲ ਨੂੰ ਪੈ ਗਏ, ਨਹਨਾਲੋਂ ਫਿਰ ਅੱਗੇ ਫਿਰ ਜਾ ਕੇ ਅੱਗੇ ਰਿਆਸਤ ਦੇ ਪਿੰਡਾਂ 'ਚ ਬੰਦਾ ਅੱਗੇ ਫਿਰ ਉਦੋਂ ਨੂੰ ਚਲੇ ਜਾਣਾ, ਜਿਹਨੇ ਸ਼ਾਰਟਕਟ ਰਸਤਾ ਇਹ ਹੁੰਦਾ ਰਹੇ ਉਸ ਵੇਲੇ ਆਉਣੇ ਜਾਣੇ ਦਾ। ਜੀ ਜੀ। ਤੇ ਇੱਥੇ ਜਿਹੜਾ ਦਿਓੜੀ ਹੁੰਦਾ ਸੀ ਨਾ, ਇੱਥੇ ਵੀ ਦੱਸਦੇ ਨੇ ਪੁਰਾਣੇ ਵਕਤਾਂ 'ਚ ਬੰਦਾ ਕਿ ਮੈਂ ਦੇਖਿਆ ਥੋੜ੍ਹੇ ਬਹੁਤੇ ਆਸਾਰ ਸੂਰ ਕਿ ਪੁਰਾਣੇ ਵਕਤਾਂ 'ਚ ਕਿਲ੍ਹਾ ਹੁੰਦਾ ਰਿਹਾ ਸੀ। ਤੇ ਆਮ ਤੌਰ 'ਤੇ ਇੱਥੇ ਬਾਅਦ ਇਹ ਵੀ ਦੱਸਦੇ ਨੇ ਕਿ ਮੈਂ ਰਾਜਾ ਜੰਮੂ ਦੇ ਕੋਈ ਸਸਰਾਲ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਰਿਸ਼ਤੇਦਾਰੀ ਇੱਥੇ ਜਿਸ ਟਾਈਮ ਉਹ ਉੱਧਰੋਂ ਆਉਂਦਾ ਰਿਹਾ ਨਾ ਇਸ ਪਾਸੇ ਪੰਜਾਬ 'ਚ, ਤਾਂ ਇੱਥੇ ਰਿਹਾਸ ਬੰਦਾ ਕਿ ਆਚਾਰ ਕਰਦਾ ਰਿਹਾ ਸੀ। ਇੱਥੇ ਬੰਦਾ ਕਿ ਰੈਸਟ ਕਰਨਾ ਵੇ, ਇੱਥੋਂ ਫਿਰ ਅੱਗੇ ਜਾਣਾ ਕਰਨਾ ਲਾਹੌਰ ਨੂੰ ਜਾਂ ਪੰਜਾਬ ਨੂੰ, ਫਿਰ ਪੰਜਾਬ ਵੱਲ ਨੂੰ ਸਾਈਡ ਤੋਂ ਦਿਓਲੀ ਜੰਡਿਆਲਾ ਜਿਹੜਾ ਦਿਓਲੀ ਹੁੰਦੇ ਰਹੇ ਉਹ ਕਮੂਨ ਉੱਥੇ ਕਬਰਸਤਾਨ ਬੰਦਾ ਕਿ ਬਣ ਗਈ ਤੇ ਅੱਗੇ ਪਿੱਛੇ ਮਤਲਬ ਕਬਰਾਂ ਬਣ ਗਈਆਂ। ਅੱਛਾ ਅੱਛਾ। ਆਮ ਤੌਰ 'ਤੇ ਜਿਹੜੇ ਪੁਰਾਣੇ ਥੇ ਆਬਾਦੀਆਂ ਜਿਹੜੇ ਤਬਾਹ ਹੋਏ ਦੇ ਨੇ ਉੱਥੇ ਹੁਣ ਜ਼ਿਆਦਾਤਰ ਲੋਕਾਂ ਨੇ ਕਬਰਸਤਾਨਾਂ ਮਤਲਬ ਕਿ ਬਾਅਦ ਵਿੱਚ ਬਹੁਤ ਘੱਟ ਪਿੰਡ ਆਬਾਦ ਹੋਏ ਦੇ ਨੇ, ਜ਼ਿਆਦਾਤਰ ਕਬਰਸਤਾਨ ਤੇ ਪੁਰਾਣੇ ਟਿੱਬੇ ਨੇ, ਤੇ ਉੱਥੋਂ ਤੁਹਾਨੂੰ ਅਕਸਰ ਤੁਹਾਨੂੰ ਠੀਕਰੀਆਂ ਮਿਲਣਗੀਆਂ। ਠੀਕਰੀ ਇੱਕ ਐਸਾ ਨਿਸ਼ਾਨ ਹੈ ਕਿ ਆਮ ਦਾਨਸ਼ਵਰਾਂ ਦੇ ਬਕੌਲ ਜਾਂ ਤਰੀਖਦਾਨ ਇਹ ਆਪਣੀ ਅਸੀਜਤ ਮਤਲਬ ਅਸੀਜਤ ਖਤਮ ਨਹੀਂ ਕਰਦਾ, ਜਿਹਦੀ ਕਿ ਆਪਣੀ ਬੁਨਿਆਦ ਰੱਖਦਾ ਰਿਹਾ ਕਿ ਭਾਵੇਂ 100 ਸਾਲ 1000 ਸਾਲ ਮਤਲਬ ਠੀਕਰੀ ਰਹੇਗੀ ਮਾਂ। ਯਾਨੀ ਕਿ ਮਿੱਟੀ ਆਮ ਮਿੱਟੀ ਮਤਲਬ ਦੂਸਰੀ ਚੀਜ਼ ਹੋਏ ਕੋਈ ਖਤਮ ਇਹ ਮਾਂ ਠੀਕਰੀ ਨਹੀਂ ਖਤਮ ਹੁੰਦੀ। ਤੇ ਆਮ ਹੁਣ ਵੀ ਤੁਸੀਂ ਜਿੱਥੇ ਇੱਥੇ ਟਿੱਬੇ ਥੇ ਕੋਈ ਪੁਰਾਣੇ ਤੁਹਾਨੂੰ ਨਜ਼ਰ ਆ ਰਹੇ ਨੇ, ਉੱਥੇ ਪੁਰਾਣੇ ਵਕਤਾਂ 'ਚ ਕੋਈ ਆਬਾਦੀ ਹੋਏਗੀ, ਕੋਈ ਕਿਲ੍ਹਾ ਰਹਿਦਾ ਹੈਗਾ। ਸਾਡੇ ਕੋਈ ਨਜ਼ਦੀਕ ਵੀ ਇਹ ਦਰਮਾਨ ਦੇ ਚੜ੍ਹਦੇ ਪਾਸੇ ਇੱਥੇ ਕਿਲ੍ਹਾ ਹੁੰਦਾ ਰਿਹਾ, ਪਹਿਲਾਂ ਤਬੀਲਾ ਉਹਨੂੰ ਕਹਿੰਦੇ ਰਹੇ ਹਨ। ਤੇ ਬਜ਼ੁਰਗਾਂ ਦੇ ਬਕੌਲ ਕੋਈ ਜਿਹੜਾ ਤਬੀਲਾ ਸੀ ਇੱਥੇ ਪਹਿਲੇ ਵਕਤਾਂ 'ਚ ਹਾਥੀ ਘੋੜੇ ਹੁੰਦੇ ਰਹੇ ਹਨ ਜਿਹੜੇ ਹਨ ਉਸ ਟਾਈਮ ਹਕੂਮਤਾਂ ਜਿਹੜੀਆਂ ਪੁਰਾਣੇ ਵਕਤਾਂ 'ਚ ਤੋਂ ਲੜਾਈ ਝਗੜੇ ਜਿਹੜੇ ਜ਼ਿਆਦਾਤਰ ਜਿਹੜੇ ਹੁੰਦੇ ਨੇ ਜੰਗੋ ਜਤਨ ਉਹ ਆਮ ਤੌਰ 'ਤੇ ਘੋੜੇ ਹਾਥੀਆਂ 'ਤੇ ਲੜੀਆਂ ਜਾਂਦੀਆਂ ਰਹੀਆਂ ਹਨ। ਤੇ ਉੱਥੇ ਘੋੜੇ ਹਾਥੀ ਰੱਖੇ ਦੇ ਹਨ, ਉਹਨਾਂ ਨੂੰ ਮਿੱਟੀ ਦੇ ਬਰਤਨਾਂ 'ਚ ਪਾਣੀ ਪਿਲਾਉਂਦੇ ਰਹੇ ਹਨ। ਮਿੱਟੀ ਦੀਆਂ ਫਿਰ ਉੱਥੇ ਨਾਲ ਖੂਹ ਸੀ ਛੋਟੇ ਟਾਇਲ ਦਾ ਬਣਦਾ, ਉਹ ਮੈਂ ਦੇਖਿਆ ਬਚਪਨ 'ਚ। ਉਹ ਫਿਰ ਉਹ ਜਿਹੜੇ ਮਿੱਟੀ ਦੇ ਟਿੰਡਾਂ ਨਾਲ ਹੀ ਉਹ ਮਤਲਬ ਕਿ ਪਾਣੀ ਕੱਢਣਾ, ਤੇ ਉਹ ਫਿਰ ਜਿਸ ਟਾਈਮ ਖਤਮ ਹੋਣੀਆਂ ਮਤਲਬ ਕਿ ਭੱਜਣੀਆਂ, ਤੇ ਯਾਰ ਕੋਈ ਮਿੱਟੀ ਨਾਲ ਫਿਰ ਉਹੀ ਥੇ ਰਹਿਣ, ਤੇ ਉਹ ਚੀਜ਼ਾਂ ਅਜੇ ਵੀ ਪੁਰਾਣੇ ਵਕਤਾਂ ਜਿਹੜੇ ਉੱਥੋਂ ਫੋਲਣ ਉਹਨੂੰ ਕਈ ਦਫਾ ਪੁੱਟੋ ਜ਼ਮੀਨ, ਤੇ ਉੱਥੋਂ ਪੁਰਾਣੀਆਂ ਮਤਲਬ ਠੀਕਰੀਆਂ ਜਾਂ ਕਈ ਬਰਤਨਾਂ ਦੀਆਂ ਮਤਲਬ ਚੱਪਣੀਆਂ ਹਾਂਡੀਆਂ ਵਗੈਰਾ ਇਸ ਤਰ੍ਹਾਂ ਮਤਲਬ ਕਿ ਨਿਕਲ ਆਉਂਦੀਆਂ। ਜੀ ਜੀ। ਅੱਛਾ ਸਰ ਜੀ, ਜਦ ਤੁਹਾਡੇ ਬਜ਼ੁਰਗ ਰਜਵਾਲ ਤੋਂ ਮੂਵ ਕਰਦੇ ਨੇ, ਬਹੁਤ ਸਾਰੇ ਲੋਕਾਂ ਦਾ ਜਾਨੀ ਨੁਕਸਾਨ ਵੀ ਹੋਇਆ, ਇਸ ਤਰ੍ਹਾਂ ਦੀ ਕੋਈ ਗੱਲ ਕਰਦੇ ਸਨ ਕਿ ਹਮਲੇ ਉਸ ਵੇਲੇ ਫਸਾਦਾਤ ਜਿਹੜੇ ਹੋਏ ਸਨ, ਤੁਹਾਡੀ ਫੈਮਿਲੀ ਵੀ ਇਸ ਜ਼ਦ ਵਿੱਚ ਆਈ ਹੋਏ, ਕੋਈ ਜਾਨੀ ਨੁਕਸਾਨ ਹੋਇਆ? ਮਾਲੀ ਤੇ ਖੈਰ ਹੋਇਆ ਹੀ ਹੋਇਆ। ਮਾਲੀ ਤਾਂ ਖੈਰ ਉਹ ਫਿਰ ਜ਼ਾਹਰ ਹੈ ਕਿ ਪਿੰਡ ਛੱਡ ਕੇ ਆਏ, ਸਭ ਕੁਝ ਜ਼ਿਆਦਾ ਤਾਂ ਉੱਧਰ ਆ ਗਈ ਸਭ ਕੁਝ, ਤੇ ਮਾਲੀ ਨੁਕਸਾਨ ਮਤਲਬ ਜਾਨੀ ਨੁਕਸਾਨ ਤੋਂ ਖੈਰ ਬਚਾਈ ਹੋ ਗਿਆ ਸਾਡੇ ਬਜ਼ੁਰਗਾਂ ਦੇ ਬਕੌਲ। ਤੇ ਉਸ ਟਾਈਮ ਸਾਡੇ ਬਜ਼ੁਰਗ ਨਾ ਉਹ ਫਿਰ ਬਣ ਗਏ ਜੱਥੇ ਬਣਦੇ ਹਨ, ਜਿੱਥੇ ਬਣ ਕੇ ਇਹਦੇ ਵਾਲੇ ਨੂੰ ਨਾਲ ਲੜਨਾ, ਮੁਸਲਮਾਨਾਂ ਨੇ ਹਿੰਦੂਆਂ ਨਾਲ ਲੜਨਾ, ਹਿੰਦੂਆਂ ਨੇ ਮੁਸਲਮਾਨਾਂ ਨਾਲ ਲੜਨਾ, ਉਹ ਜਿਹੜਾ ਫਿਰ ਕਾਬੂ ਆਉਣਾ ਮਤਲਬ ਕਿ ਇੱਕ ਦੂਸਰੇ ਮਤਲਬ ਕਿ ਉਹਨਾਂ ਨੇ ਇੱਕ ਦੂਜੇ ਨੂੰ ਮਾਰਨਾ, ਮਾਰ ਕਟਾਈ ਹੋਣੀ। ਅਲਬੱਤਾ ਸਾਡੇ ਬਜ਼ੁਰਗਾਂ ਦੇ ਬਕੌਲ ਮਤਲਬ ਸਾਨੂੰ ਜਿਹਨੇ ਕਿ ਅਮਨ ਅਮਾਨ ਨਾਲ ਹੀ ਆ ਗਏ। ਤੇ ਜਿਹੜੇ ਮੇਰੇ ਦਾਦਾ ਜੀ ਹਨ, ਜਿਹੜੇ ਤਾਜ ਜੀ ਹਨ, ਉਹ ਅਲਬੱਤਾ ਮਹੀਨੇ ਬਾਅਦ ਆਏ ਨੇ, ਉੱਥੇ ਜੱਥੇ ਨਾਲ ਕਿਸੇ ਨਾਲ ਸ਼ਾਮਲ ਹੋ ਗਏ ਹਨ। ਅੱਛਾ। ਤੇ ਸਾਡੇ ਘਰ ਦੇ ਬਜ਼ੁਰਗ ਦੱਸਦੇ, ਮੇਰੀ ਦਾਦੀ ਦੱਸਦੀ ਕਿ ਅਸੀਂ ਰੋ ਕੇ ਬੈਠੇ ਹਾਂ ਕਿ ਸ਼ਾਇਦ ਉੱਧਰ ਕਤਲ ਹੋ ਗਏ ਨੇ ਜਾਂ ਕੀ ਬਣ ਗਿਆ। ਤੇ ਉਹ ਜਿਸ ਟਾਈਮ ਉੱਧਰੋਂ ਆਏ ਨੇ, ਮਹੀਨੇ ਬਾਅਦ ਆਏ ਨੇ, ਤੇ ਜਿਸ ਟਾਈਮ ਆਏ ਨੇ ਤੇ ਅਸੀਂ ਜਦੋਂ ਉੱਧਰੋਂ ਆਏ ਨਾ ਰਿਆਸਤ ਤੋਂ, ਪਹਿਲਾਂ ਅਸੀਂ ਡਾਇਰੈਕਟ ਦਰਮਾਨ ਨਹੀਂ ਆਏ, ਪਹਿਲਾਂ ਅਸੀਂ ਨਾਲ ਪਿੰਡਾ ਕੋਟ। ਅੱਛਾ। ਇੱਥੇ ਸਾਡੇ ਰਿਸ਼ਤੇਦਾਰ ਹਨ, ਅਸੀਂ ਉਹਨਾਂ ਕੋਲ ਰਹੇ, ਉੱਥੇ ਕੋਈ ਮਹੀਨਾ ਕੋਈ ਲਗਭਗ ਕਹਿੰਦੇ ਮੇਰੇ ਬਜ਼ੁਰਗ ਦੱਸਦੇ ਉੱਥੇ ਰਹੇ ਅਸੀਂ। ਤੇ ਉੱਥੇ ਰਹਿੰਦੇ ਕੋਟ ਰਹਿੰਦੇ ਹਨ। ਫਿਰ ਸਾਡੇ ਦਾਦਾ ਜੀ ਮਗਰੋਂ ਆਏ ਨੇ, ਤੇ ਉਹਦੇ ਕੱਪੜੇ ਖੂਨ ਨਾਲ ਲੱਥ ਪੱਥ ਹੋਏ ਨੇ। ਉਹ ਫਿਰ ਹੋ ਸਕਦਾ ਇੱਕ ਦੂਜੇ ਮਾਰ ਕਟਾਈ ਜੋ ਵੀ ਹੁੰਦਾ ਰਹੇ, ਤੇ ਘਰ ਦੇ ਮਤਲਬ ਕਿ ਚੰਬੜ ਕੇ ਅਸੀਂ ਨਹੀਂ ਜਾਣ ਦੇਣਾ ਉਹਨੂੰ ਵਾਪਸ। ਉਹ ਕਹਿੰਦੇ ਕਿ ਮੈਂ ਸਿਰਫ ਦੇਖਣਾ ਹੈ ਵੀ ਤੁਹਾਡੀ ਕੀ ਸੂਰਤ ਹਾਲ ਹੈ, ਵੀ ਜਿੰਦਾ ਵੀ ਆ ਜਾਣੀ, ਮੈਂ ਤੁਹਾਨੂੰ ਸਿਰਫ ਪਤਾ ਕਰਨਾ ਹੈ, ਮੈਂ ਫਿਰ ਵਾਪਸ ਜਾਣਾ। ਤੇ ਘਰ ਦੇ ਨਹੀਂ ਜਾਣਦੇ, ਉਹਨਾਂ ਨਹੀਂ ਹੁਣ ਨਹੀਂ ਅਸੀਂ ਜਾਣਦਾ, ਤੂੰ ਪਤਾ ਨਹੀਂ ਅਸੀਂ ਤੇਰੇ ਮਤਲਬ ਨਾ ਮਜੂਸ ਹੋ ਗਿਆ, ਪਤਾ ਨਹੀਂ ਵੀ ਆ ਜਾਣੀ, ਤਾਂ ਫਿਰ ਨਹੀਂ ਉਹਨੇ ਜਾਣਤਾ। ਫਿਰ ਉਸ ਤੋਂ ਬਾਅਦ ਜਿਵੇਂ ਮਹੀਨਾ ਕੁ ਉੱਥੇ ਰਹਿਣ, ਤੇ ਫਿਰ ਘਰ ਦੇ ਕਹਿਣ ਲੱਗੇ ਭਈ ਕਿ ਰਿਸ਼ਤੇਦਾਰ ਨੇ, ਰਿਸ਼ਤੇਦਾਰਾਂ ਉਹ ਕਿੰਨੇ ਕੁ ਦਿਨ ਰਹਿਣਾ। ਤੇ ਫਿਰ ਉਹਨਾਂ ਨੇ ਨਾਲ ਚਿਚਕੜੀ ਪਿੰਡ ਸੀ, ਉੱਥੇ ਹੀ ਮਤਲਬ ਹਿੰਦੂਆਂ ਦੀ ਆਬਾਦੀ ਕਾਫੀ ਸੀ, ਹਿੰਦੂ ਲੋਕ ਉੱਧਰ ਚੱਲ ਗਏ ਸਨ, ਉਹ ਮਕਾਨ ਖਾਲੀ ਹਨ। ਤੇ ਉੱਥੇ ਜਾ ਕੇ ਨੇ ਇੱਕ ਮਕਾਨ ਦੇਖਿਆ, ਉੱਥੇ ਕਹਿੰਦੇ ਉਹਨੂੰ ਸਾਫ਼ ਸੂਫ ਕੀਤਾ, ਮੈਂ ਜਾ ਕੇ ਬਾਰੀ ਸਾਰੀ ਮਾਰੀ, ਸਾਫ਼ ਸੂਫ ਕੀਤਾ, ਸਫਾਈ ਸਫੂਈ ਕੀਤੀ ਘਰ ਦੀ, ਤੇ ਉੱਥੇ ਚੱਲ ਗਏ। ਉੱਥੇ ਹਫ਼ਤਾ ਕੋਈ ਇਹੋ ਜਿਹੜੇ ਉੱਥੇ ਗਏ ਤਾਂ ਫਿਰ ਉਹ ਬਜ਼ੁਰਗ ਸਾਡੇ ਆਏ ਹਨ, ਜਿਹੜੇ ਦਾਦਾ ਜੀ ਮੇਰੇ ਉੱਥੋਂ। ਤੇ ਜਦੋਂ ਉਹਨਾਂ ਨੇ ਦੇਖਿਆ ਵੀ ਉੱਥੇ ਮਤਲਬ ਚਲਾ ਗਏ, ਤਾਂ ਉਹ ਜਿਹੜੇ ਦੇਖਣ ਤੋਂ ਉਹਨਾਂ ਨੇ ਕੋਈ ਪਸੰਦ ਨਹੀਂ ਹੁੰਦਾ, ਕਹਿੰਦਾ ਨਾ ਇਹ ਸਾਡੇ ਨਹੀਂ ਪਸੰਦ। ਸਾਡੇ ਨਾਲ ਦੇ ਮਤਲਬ ਕਿ ਸਾਥੀ ਨੇ, ਮੈਂ ਬਹੁਤ ਜ਼ਿਆਦਾ ਮਤਲਬ ਕਿ ਰਿਆਸਤੀ ਲੋਕ ਸਾਡੇ
ਪਿੰਡਾਂ ਦੇ ਉਹ ਦਰਮਾਨ ਆਣ ਕੇ ਰਿਹਾਇਸ਼ ਪਈ ਨੇ ਤੁਸੀਂ ਮੈਨੂੰ ਦਰਮਾਨ ਚੱਲ ਫਿਰ ਇੱਥੇ ਸਾਡੇ ਉਹ ਰਿਸ਼ਤੇਦਾਰ ਹਨ ਕੋਟ ਦੇ ਹੀ, ਉਹ ਵੀ ਉਸ ਟਾਈਮ ਚੌਧਰੀ ਆਦਮੀ ਹਨ, ਫਿਰ ਤੋਂ ਵਾਲੇ ਆਦਮੀ ਹਨ, ਝੰਡਾ ਕੋਟੀਆ ਝੰਡਾ। ਤੇ ਉਹਨੇ ਕਿਹਾ ਵੀ ਮੈਂ ਮੇਰੇ ਬਜ਼ੁਰਗਾਂ ਨੂੰ ਨਾਲ ਲਿਆ। ਉਹਨਾਂ ਆਣ ਕੇ ਮਕਾਨ ਇਸੇ ਦਰਮਾਨ ਤੋਂ ਸਭ ਤੋਂ ਵੱਡਾ, ਕਿਉਂਕਿ ਘੱਟ ਹਨ ਜੋ ਲੋਕ ਇੱਥੇ ਆਏ ਨੇ ਦਰਮਾਨ, ਤੇ ਖਾਲੀ ਮਕਾਨ ਹਨ। ਸਭ ਤੋਂ ਜਿਹੜਾ ਵੱਡਾ ਮਕਾਨ ਸੀ ਨਾ ਉਹ ਕੋਈ ਦੱਸਦੇ ਨੇ ਕੋਈ 4-5 ਮੰਜ਼ਿਲਾ ਮਕਾਨ ਸੀ, ਦਰਮਾਨ ਦਾ ਸਭ ਤੋਂ ਵੱਡਾ ਮਕਾਨ ਸੀ। ਅੱਛਾ। ਉਹ ਦੱਸਿਆ ਚੈੱਕ ਕਰਾਇਆ ਤੇ ਸਾਡੇ ਬਜ਼ੁਰਗਾਂ ਨੇ ਮੰਨਿਆ। ਉਹਨਾਂ ਆਖਿਆ ਅਸੀਂ ਜ਼ਿਮੀਦਾਰ ਲੋਕ ਹਾਂ, ਸਾਨੂੰ ਤੇ ਇੱਥੇ ਬੱਚੇ ਮਾਰਨੇ ਉੱਤੇ ਚਾੜ ਕੇ, ਅਸੀਂ ਸਾਨੂੰ ਉਹ ਖੁੱਲੀ ਜਗ੍ਹਾ ਮਤਲਬ ਜਿੱਥੇ ਬੱਚੇ ਸਾਡੇ ਖੁੱਲੇ ਵਿਹੜੇ ਹੋ। ਫਿਰ ਤੁਹਾਨੂੰ ਦੱਸਿਆ ਕਿ ਫਿਰ ਉਸ ਤੋਂ ਬਾਅਦ ਦੂਸਰਾ ਮਕਾਨ ਜਿਹੜਾ ਉਸ ਤੋਂ ਦੂਸਰੇ ਨੰਬਰ ਤੇ ਉਹ ਹੈ, ਉਹ ਵੀ ਉਸੇ ਖਾਨਦਾਨ ਦਾ ਹੈ। ਉਹ ਜਿਹੜਾ ਸੀ ਸ਼ਾਹ ਉਹਨਾਂ ਨੂੰ ਕਹਿੰਦੇ ਹਨ ਨਾਗਰਮਲ ਖਾਨ ਨਾਗਰਮਲ ਸਦਾਗਰਮਲ, ਤੇ ਉਹਨਾਂ ਨੇ ਇੱਕ ਅਸ਼ਰਮਲ, ਤੇ ਉਹਨਾਂ ਦੇ ਵਾਲਦ ਦਾ ਨਾਮ ਸੀ ਗੁਸਾਈ ਮਲ। ਉਹ ਜਿਹੜਾ ਸੀ ਨਾ ਇੱਥੋਂ ਦਰਮਾਨ ਦਾ ਖੱਤਰੀ ਖਾਨਦਾਨ ਸੀ, ਉਹ ਬਹੁਤ ਅਮੀਰ ਆਦਮੀ ਸੀ ਬਹੁਤ। ਤੇ ਉਹਨਾਂ ਦੀਆਂ ਕਈ ਮਤਲਬ ਅੰਮ੍ਰਿਤਸਰ ਬਹੁਤ ਕਾਰੋਬਾਰ ਸੀ, ਦੁਕਾਨਾਂ ਸਨ ਉਸ ਵਕਤ। ਦਰਮਾਨ ਤਕਰੀਬਨ ਕਈ ਦਰਜਨ ਦੇ ਲਗਭਗ ਉਹਨਾਂ ਦੀ ਦੁਕਾਨਾਂ ਸਨ। ਫਿਰ ਬਾਅਦ ਤੇ ਜੰਮੂ ਵੀ ਦੱਸਦੇ ਨੇ। ਤੇ ਲੇਕਿਨ ਇਹ ਦੋ ਚੀਜ਼ਾਂ ਦਾ ਮਤਲਬ ਪਤਾ ਹੈ ਕਿ ਦੋ ਸ਼ਹਿਰਾਂ ਦੇ ਮਤਲਬ ਦਰਮਾਨ ਤੇ ਅੰਮ੍ਰਿਤਸਰ ਉਹਨਾਂ ਦਾ ਬਹੁਤ ਜ਼ਿਆਦਾ ਕਾਰੋਬਾਰ ਹੈ। ਤੇ ਉਹ ਉਹਨਾਂ ਮਕਾਨ ਤੋਂ ਫਿਰ ਅੱਧੂ ਚੱਲ ਗਏ, ਫਿਰ ਉਹ ਮਕਾਨ ਖਾਲੀ ਹਨ। ਉਹ ਦੱਸਿਆ ਤੇ ਉਹ ਕਹਿਣ ਲੱਗੇ ਵੀ ਦੂਸਰੇ ਨੰਬਰ ਵਾਲਾ ਵੀ ਦੱਸਿਆ ਜਿਹੜਾ ਕਿ ਉਹਨਾਂ ਨੇ ਬਣਾਇਆ ਦਾ ਸੀ। ਉਹਦੇ ਲੜਕੇ ਨੇ ਮਤਲਬ ਨਾਗਰਮਲ ਦੇ ਬੱਚੇ ਨੇ ਮਤਲਬ ਕੋਈ ਬਣਾਇਆ ਦਾ ਸੀ, ਵੈਦਮਲ ਸੀ ਉਹਦਾ ਨਾਮ, ਉਹਨੇ ਬਣਾਇਆ ਦਾ ਸੀ। ਅੱਛਾ ਜੀ। ਤੇ ਉਹ ਦੱਸਿਆ ਉਹ ਵੀ ਨਹੀਂ ਬੰਦਾ ਕੋਲੋਂ ਮੰਨੇ। ਫਿਰ ਉਹਨੇ ਦੱਸਿਆ ਫਿਰ ਇਹ ਮੈਂ ਇੱਥੇ ਜਿੱਥੇ ਹੁਣ ਬਜ਼ੁਰਗ ਸਾਡੇ ਰਹਿੰਦੇ ਨੇ, ਅੱਜ ਤੂੰ ਸਾਡੇ ਮਹੱਲੇ ਚੋਂ ਥੋੜ੍ਹੇ ਜਿਹੇ ਪਰੇ ਕਰਕੇ ਨਾ ਇੱਧਰ ਨੂੰ ਸਾਡਾ ਇਕੱਲਾ ਘਰ ਸੀ। ਫਿਰ ਉੱਥੇ ਆਏ, ਉਹ ਦੱਸਿਆ ਉਹ ਬੜੇ ਖੁੱਲੇ ਘਰ ਹਨ ਤੇ ਛੋਟੇ ਛੋਟੇ ਮਤਲਬ ਕਿ ਇੱਕ ਮੰਜ਼ਿਲਾ। ਹੁਣ ਹਾਂ ਇਹ ਸਾਨੂੰ ਪਸੰਦ ਨੇ, ਇੱਥੇ ਸਾਡੀਆਂ ਗੱਡਾਂ ਵੀ ਆਉਣਗੀਆਂ, ਗੱਡੇ ਵੀ ਆਉਣਗੇ, ਖਲੋਣ ਕਰਨਗੇ, ਲਾਹ ਖਲੋਣ ਮਤਲਬ ਜੋ ਗਾਣ ਕਰਨੀਆਂ ਅਸੀਂ ਸਾਡੀ ਨਾਲ ਮਤਲਬ ਕਿੱਥੇ ਇਹ ਸਾਨੂੰ ਠੀਕ ਹੈ। ਜਾਣੀ ਕਿ ਫਿਰ ਉਹ ਮਾਰ ਲਏ। ਫਿਰ ਬਲਕਿ ਬਾਅਦ ਚ ਵੀ ਜਿਹੜੇ ਹੋਰ ਬਜ਼ੁਰਗ ਆਉਂਦੇ ਗਏ ਨੇ ਉਧਰੋਂ ਰਿਆਸਤ ਨੂੰ, ਉਹਨਾਂ ਨੂੰ ਵੀ ਸਾਨੂੰ ਇੱਥੇ ਪਸੰਦੇ ਗਏ ਬਈ ਤੁਸੀਂ ਇੱਥੇ ਸਾਡੇ ਕੋਲ ਰਹੋ, ਅਸੀਂ ਅੱਜ ਚਲੇ ਜਾਣਾ, ਕੱਲ੍ਹ ਚਲੇ ਜਾਣਾ, ਕਿਉਂਕਿ ਅੱਜ ਫੈਸਲਾ ਹੋ ਗਿਆ, ਕੱਲ੍ਹ ਰਿਆਸਤ ਦਾ ਫੈਸਲਾ ਹੋਣਾ, ਤੇ ਹੈ ਇੰਨੀ ਦੂਰ ਅੱਗੇ ਜਾ ਕਿੱਥੇ ਅਸੀਂ ਜਾ ਕੇ ਬਹਿਣਾ। ਜਾਣੀ ਇਸੇ ਆਸਤੇ ਨੇ ਅੱਜ ਵੀ ਤੁਸੀਂ ਦੇਖੋ ਨਾ ਅਕਸਰੀਅਤ ਜਿਹੜੀ ਹੈ ਨਾ ਆਬਾਦੀ ਰਿਆਸਤ ਜੰਮੂ ਕਸ਼ਮੀਰ ਦੀ, ਉਹ ਨਾਲ ਹੈ ਬਾਰਡਰ ਦੇ ਨਾਲ ਬੈਠੀ ਹੈ, ਨਾਲ ਪਿੰਡਾਂ 'ਚ। ਉਹ ਇਸੇ ਆਸਤੇ ਬਹਿ ਗਈ ਵੀ ਅਸੀਂ ਅੱਜ ਚਲੇ ਨਾ, ਮਹੀਨੇ ਨੂੰ ਚਲੇ ਜਾਣਾ, 2 ਮਹੀਨੇ ਨੂੰ ਚਲੇ ਫੈਸਲਾ ਹੋਇਆ। ਤੇ ਦੇਖਣ ਕੋਈ ਫੈਸਲਾ ਨਹੀਂ ਹੋਇਆ। ਤੇ ਇਸ ਤਰ੍ਹਾਂ ਠੀਕ ਦਰਮਾਨ ਵਿੱਚ ਕਸਬਾ ਦਰਮਾਨ 'ਚ ਸ਼ਹਿਰ ਦਰਮਾਨ 'ਚ ਇਸ ਵੇਲੇ ਜਿਹੜੇ ਰਿਆਸਤ ਜੰਮੂ ਕਸ਼ਮੀਰ ਦੇ ਮੁਹਾਜਰ ਨੇ ਉਹ ਕਿਹੜੇ ਇਲਾਕੇ ਆਉਂਦੇ ਨੇ ਇੱਥੇ ਦਰਮਾਨ ਜਿਹੜੇ ਰਿਆਸਤ ਜੀ ਨੇ? ਹਾਂਜੀ ਲੋਕ ਜਿਸ ਤਰ੍ਹਾਂ ਤੁਹਾਡੀ ਹਾਲੇ ਰਜਵਾਲੀਏ ਬਿਲਕੁਲ ਸਾਨੂੰ ਉਹਦੀ ਨਿਸਬਤ ਨਾਲ ਪਿਛਲੇ ਪਿੰਡ ਦੀ ਨਿਸਬਤ ਨਾਲ ਰਜਵਾਲੀਏ ਕਹਿੰਦੇ ਨੇ, ਰਜਵਾਲ ਦੇ। ਤੇ ਇਸੇ ਤਰ੍ਹਾਂ ਸਾਡੇ ਜਿਹੜੇ ਮੇਰੇ ਨਾਨਕੇ ਹਨ ਉਹ ਕੇਸੋ ਦੇ ਹਨ, ਉਹ ਵੀ ਇੱਥੇ ਆਣ ਕੇ ਬੈਠੇ, ਉਹਨਾਂ ਨੂੰ ਕੇਸੋ ਵਾਲੇ ਕਹਿੰਦੇ ਨੇ। ਫਿਰ ਉਹ ਹੋਰ ਹੀ ਕੇਸੋ ਦਾ ਮਤਲਬ ਕਿ 3 ਪਿੰਡ ਹਨ ਉੱਥੇ ਕੇਸੋ ਮਤਲਬ ਕਿ ਜ਼ਿਆਦਾ ਮਸ਼ਹੂਰ ਜਿਹੜੇ ਸਾਡੇ ਪਿੰਡ ਆਣ ਕੇ ਬੈਠੇ ਮਨਾਸ ਖਾਨਦਾਨ, ਉਹਨਾਂ ਮਨਾਸ ਕਬੀਲੇ ਦੇ ਨਾਲ ਤਲਕ ਰਾਜਪੂਤ ਮਨਾਸ। ਉਹਨਾਂ ਵਿੱਚ ਇੱਕ ਕਮੋਰ ਦੇ ਨੇ, ਉਹਨਾਂ ਨੂੰ ਕਮੋਰਜੀ ਕਹਿੰਦੇ ਨੇ, ਉਹ ਵੀ ਮਨਾਸ ਨੇ। ਇੱਕ ਛੰਨੀ ਦੇ ਨੇ, ਜਿਨ੍ਹਾਂ ਵਿੱਚ ਸਾਡੇ ਮੀਆਂ ਰਸ਼ੀਦਾ ਖਾਨਦਾਨ ਨੇ ਵੀ ਛੰਨੀ ਦੇ ਨੇ, ਛੰਨੀ ਦੇ ਮਨਾਸ। ਤੇ ਇਹ ਛੰਨੀ ਦੇ ਮਤਲਬ ਕਿ ਛੰਨੀ ਦੇ ਰਾਜਪੂਤ ਮਨਾਸ ਨੇ। ਇਸ ਤਰ੍ਹਾਂ 3 ਪਿੰਡਾਂ ਦੇ ਉੱਥੇ ਜਿਹਨੇ ਮਨਾਸ ਖਾਨਦਾਨ ਇੱਥੇ। ਬਾਕੀ ਜਿਹੜੀ ਅਕਸਰੀਅਤ ਨੇ ਉਹ ਹੈ ਰਾਜਪੂਤਾਂ ਦੀ, ਲੇਕਿਨ ਸਲਾਰੀਆ ਕਬੀਲੇ ਨਾਲ ਮਤਲਬ ਤਲਕ ਰੱਖਦੇ, ਜਿਨ੍ਹਾਂ ਵਿੱਚ ਅਸੀਂ ਵੀ ਕਦੇ ਸਲਾਰੀਏ। ਤੇ ਇਹ 3 ਪਿੰਡਾਂ ਦੇ ਮਤਲਬ ਕਿ ਮਨਾਸ, ਕੇਸੋ, ਕਮੋਰ ਤੇ ਛੰਨੀ, ਇਹ ਮਨਾਸ ਹਨ। ਤੇ ਅਸੀਂ ਜਿਹੜੇ ਬਾਕੀ ਨੇ ਜਿਹੜੇ ਉਹ ਆਪਣੇ ਹੋਰ ਰਜਵਾਲੀਏ ਨੇ, ਬਬਰਾਲੀਏ, ਫਤਵਾਲੀਏ, ਅੱਗੇ ਕੀ ਕਹਿੰਦੇ ਨੇ ਰਾਮਗੜ੍ਹ ਖਿਰੜੀ, ਫਿਰ ਬਬਰਾਲ, ਫਿਰ ਅੱਗੇ ਸਾਮਦੂ, ਮਸਲ ਬੇਸ਼ੁਮਾਰ ਪਿੰਡ ਨੇ। ਹੁਣ ਮੈਨੂੰ ਥੋੜੇ ਆਸਤਾ ਯਾਦ ਹਨ। ਇਹ ਉਧਰ ਦੇ ਪਿੰਡ ਨੇ? ਹਾਂਜੀ ਇਹ ਉਧਰ ਦੇ ਪਿੰਡ ਨੇ। ਤੇ ਉਹ ਇੱਥੇ ਆਣ ਕੇ ਉਧਰ ਦੇ ਬਜ਼ੁਰਗ ਆਣ ਕੇ ਬੈਠੇ। ਠੀਕ ਉਧਰ ਦੇ ਬਜ਼ੁਰਗ ਆਣ ਕੇ ਬੈਠੇ। ਦਰਮਾਨ ਦੇ ਲੋਕਲ ਜਿਹੜੀ ਬਰਾਦਰੀ ਹੈ ਲੋਕਲ, ਉਹ ਕਿਹੜੇ ਲੋਕ ਨੇ? ਕਿਹੜੀ ਲੋਕਲ ਦਰਮਾਨ ਦੇ ਹੁਣ ਚਾਹੁੰਦੇ ਕਿਉਂਕਿ ਸਮਝਦਾ ਕਿ ਪਾਕਿਸਤਾਨ ਬਣਨੇ ਤੋਂ ਪਹਿਲਾਂ ਨਾ ਦਰਮਾਨ ਜਿਹੜੀ ਸੀ ਨਾ ਮੁਸਲਮਾਨ ਆਬਾਦੀ, ਉਹ ਜਿਸ ਤਰ੍ਹਾਂ ਆਟੇ 'ਚ ਨਿਮਕੜੀ ਕਹਿੰਦੇ ਇਹਦੇ ਬਰਾਬਰ ਸੀ, ਕਿਉਂਕਿ ਹਿੰਦੂਆਂ ਦਾ ਪਿੰਡ ਸੀ। ਅੱਛਾ। ਇਹ ਬਾਦ ਜਿਹੜਾ ਸੀ ਇਹ ਵੀ ਹਿੰਦੂਆਂ ਨੇ ਕੀਤਾ ਸੀ। ਤੇ ਜਿਹੜੇ ਬਾਦ ਕੀਤਾ ਸੀ ਨਾ ਉਹ ਕਬੀਲੇ ਦਾ ਨੇ ਗੋਤਰ, ਉਹਨਾਂ ਨੂੰ ਕਹਿੰਦੇ ਹਨ ਰਾਜਪੂਤ ਗੋਤਰ ਕੋਈ ਕਹਿੰਦੇ ਨੇ। ਰਾਜ ਉਹਨਾਂ ਦੀ ਜਾਤ ਜੀ ਉਤਰ ਸੀ, ਉਤਰ ਤੇ ਗੋਤਰ ਸਨ।